ਗਿਆਨੀ ਜਸਵੰਤ ਸਿੰਘ ਜੀ, ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਵਰਤ ਸੀਗਾ ਕਰਵਾ ਚੌਥ ਦਾ, ਉਹਦੇ ਮੌਕੇ ਉੱਤੇ ਕਥਾ ਕਰਦਿਆਂ ਹੋਇਆਂ ਗੌਰ ਇਤਿਹਾਸ ਜਾਂ ਸਿੱਖ ਫਲਸਫੇ ਅਨੁਸਾਰ ਕਰਵੇ ਦੇ ਚੌਥ ਬਾਰੇ, ਕਰਵਾ ਚੌਥ ਦੇ ਵਰਤ ਬਾਰੇ ਗੁਰਮਤਿ ਦਾ ਪੱਖ ਦੱਸਿਆ ਸੀ। ਹਿੰਦੂ ਕੱਟੜਪੰਥੀ ਬੀਬੀ ਲਕਸ਼ਮੀ ਕਾਂਤਾ ਚਾਵਲਾ ਤੇ ਇਹ ਉਹੀ ਲੋਕ ਨੇ ਜਿਨ੍ਹਾਂ ਨੂੰ ਦਰਬਾਰ ਸਾਹਿਬ ਦੇ ਉੱਤੇ ਹਮਲੇ ਦਾ ਚਾਅ ਚੜਿਆ ਸੀ, ਜਿਨ੍ਹਾਂ ਨੇ ਉਦੋਂ ਫੌਜੀਆਂ ਦੀ ਸੇਵਾ ਕੀਤੀ ਸੀ 84 ਦੇ ਹੱਲੇ ਮੌਕੇ। ਉਹਦਾ ਬਸ ਚੱਲਦਾ ਹੋਵੇ ਤੇ ਸਾਰੇ ਸਿੱਖਾਂ ਨੂੰ, ਸਾਰੇ ਦੁਨੀਆ ਦੇ ਸਿੱਖਾਂ ਨੂੰ ਜਿਹੜੇ ਆਪਣੇ ਆਪ ਨੂੰ ਬੀਬੇ ਵਰਗ ਸਮਝਦੇ ਆ, ਉਹਨਾਂ ਨੂੰ ਵੀ ਇਕੱਠੇ ਕਰਕੇ ਇੱਕੋ ਵਾਰੀ ਬੰਬ ਮਾਰ ਕੇ ਉਡਾ ਦੇਵੇ। ਇਹਨੇ ਹੁਣ ਕਰਵੇ ਚੌਥ ਵਾਲੇ ਦੇ ਸੰਬੰਧ ਵਿੱਚ ਕਾਫੀ ਜ਼ਿਆਦਾ ਉਲ ਜਲੂਲ ਭਗਾਈ ਜੀ ਮਾਰੀ, ਜਿਹ ਤੋਂ ਕਈ ਜਿਹੜੇ ਵਿਚਾਰੇ ਆਮ ਹਿੰਦੂ ਕੱਟੜਪੰਥੀ ਨਹੀਂ ਵੀ ਹੈਗੇ, ਉਹਨਾਂ ਨੂੰ ਵੀ ਫਿਰ ਲੱਗਦਾ ਵੀ ਪਤਾ ਨਹੀਂ ਕਿੱਡੀ ਗੱਲ ਹੋ ਗਈ। ਤਿੰਨ ਚਾਰ ਜਵਾਕਾਂ ਆਈਆਂ ਨੇ ਗਿਆਨੀ ਜਸਵੰਤ ਸਿੰਘ ਜੀ ਦੀ ਸ਼ਾਨ ਦੇ ਖਿਲਾਫ, ਸਿੱਖ ਕੌਮ ਦੇ ਸਿਧਾਂਤਾਂ ਦੇ ਖਿਲਾਫ, ਸਿੱਖ ਇਤਿਹਾਸ ਦੇ ਬਾਰੇ ਕਾਫੀ ਜ਼ਿਆਦਾ ਅਪਸ਼ਬਦ ਵਰਤ ਕੇ ਸੋਸ਼ਲ ਮੀਡੀਆ ਉੱਤੇ ਬਹੁਤ ਮਾੜਾ ਕੀਤਾ। ਪਤਾ ਲੱਗਿਆ ਵੀ ਉਹਨਾਂ ਨੌਜਵਾਨਾਂ ਦੇ ਉੱਤੇ ਪਰਚਾ ਵੀ ਦਰਜ ਹੋ ਗਿਆ ਤੇ ਪਿੰਡ ਸਾਂਘਣੇ ਦੇ ਲੋਕਾਂ ਨੇ ਉਹਨਾਂ ਦੀ ਕੁੱਟਮਾਰ ਵੀ ਕੀਤੀ ਹੈ। ਧਾਰਮਿਕ ਤੌਰ ਦੇ ਉੱਤੇ ਸਿੱਖਾਂ ਨੂੰ ਚੌਥੇ ਕੁ ਦਿਨ ਕੋਈ ਨਾ ਕੋਈ ਸਤਾਉਂਦਾ, ਤੇ ਜਦੋਂ ਸਿੱਖ ਰਿਐਕਟ ਕਰਦੇ ਨੇ ਤੇ ਜਦੋਂ ਸਿੱਖ ਕਹਿੰਦੇ ਨੇ ਵੀ ਇਹ ਸਾਡਾ ਅੱਜ ਹਾਲਤ ਆਮ ਆ ਕਿਉਂਕਿ ਸਾਡਾ ਰਾਜ ਭਾਗ ਨਹੀਂ, ਉਦੋਂ ਫਿਰ ਕਈ ਜਿਹੜੇ ਲੋਕ ਮੈਦਾਨ ਵਿੱਚ ਆ ਜਾਂਦੇ ਨੇ ਕਿ ਆਪਾਂ ਕਿਵੇਂ ਗੁਲਾਮ ਆ, ਆਪਣੇ ਕਿਹੜਾ ਸੰਗਲ ਪਾਏ ਹੋਏ ਨੇ। ਜਿਹੜਾ ਹਿਸਾਬ ਕਿਤਾਬ ਚੱਲ ਰਿਹਾ, ਮੈਨੂੰ ਲੱਗਦਾ ਹੈ ਕਿ ਜਲਦੀ ਹੀ ਉਹ ਟਾਈਮ ਆਊਗਾ ਜਦੋਂ ਗੁਰਬਾਣੀ ਦੇ ਵਿੱਚ ਜਿਹੜੇ ਹਿੰਦੂ ਦੇਵੀ ਦੇਵਤਿਆਂ, ਬ੍ਰਾਹਮਣਵਾਦ, ਕਰਮਕਾਂਡ ਤੇ ਹੋਰ ਚੀਜ਼ਾਂ ਦੀ ਜਿਹੜੀ ਨਿਖੇਧੀ ਹੈ, ਜਦੋਂ ਕੋਈ ਸਾਡਾ ਗੁਣੀ ਗਿਆਨੀ, ਕੋਈ ਕਥਾਕਾਰ ਕਰਿਆ ਕਰੂਗਾ ਗੱਲਾਂ, ਤਾਂ ਉਹਦੇ ਉੱਤੇ ਫਿਰ ਮੁਕੱਦਮੇ ਦਰਜ ਹੋਇਆ ਕਰਨਗੇ ਤੇ ਡਰਦਿਆਂ ਨੇ ਵਿਚਾਰਿਆਂ ਨੇ ਫਿਰ ਗੁਰਬਾਣੀ ਦੀ ਵਿਆਖਿਆ ਹੀ ਨਹੀਂ ਕਰਿਆ ਕਰਨੀ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਜਾਬ ਦੇ ਵਿੱਚ ਤੇ ਪੰਜਾਬ ਤੋਂ ਬਾਹਰ ਵੀ ਇਹ ਕਾਫੀ ਰੌਲਾ ਪਿਆ ਹੋਇਆ ਵੀ ਭਾਈ ਅਮਰਤਪਾਲ ਸਿੰਘ ਦੇ ਘਰ ਰੇਡ ਪਈ ਹੈ, NIA ਦੀ ਰੇਡ। ਪਰ ਅਸਲ ਵਿੱਚ ਇਹ ਭਾਈ ਅਮਰਤਪਾਲ ਸਿੰਘ ਜਿਹੜੇ ਇਹਨਾਂ ਦਿਨਾਂ ਚ ਪੰਥਕ ਸਭਾ ਦੇ ਵਿੱਚ ਚਰਚਾ ਚ ਨੇ, ਉਹਨਾਂ ਦਾ ਮਸਲਾ ਨਹੀਂ। ਇਹ NIA ਨੇ ਰੇਡ ਜ਼ਰੂਰ ਮਾਰੀ ਆ ਚੋਹਲਾ ਸਾਹਿਬ ਦੇ ਕੋਲ, ਕੋਈ ਹੋਰ ਅਮਰਤਪਾਲ ਸਿੰਘ ਆ, ਉਹਦਾ ਮਸਲਾ। ਉਹ ਮਸਲਾ ਕੀ ਆ, ਕਿਵੇਂ ਆ, ਅਜੇ ਉਹਦੇ ਬਾਰੇ ਵੀ ਮੀਡੀਆ ਦੇ ਵਿੱਚ ਕੋਈ ਸਰਕਾਰ ਵੱਲੋਂ, ਹਕੂਮਤ ਵੱਲੋਂ, ਸਟੇਟ ਸਿਸਟਮ ਵੱਲੋਂ ਗੱਲ ਨਹੀਂ ਆਈ। ਪਰ ਇੰਨੀ ਕੁ ਗੱਲ ਜ਼ਰੂਰ ਸਪਸ਼ਟ ਵਾ ਵੀ ਭਾਈ ਅਮਰਤਪਾਲ ਸਿੰਘ ਖਾਲਸਾ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਚਰਚਾ ਚ ਨੇ, ਉਹਨਾਂ ਦਾ ਇਸ ਰੇਡ ਨਾਲ ਕੋਈ ਸੰਬੰਧ ਨਹੀਂ। ਦੂਸਰੀ ਜਿਹੜੀ ਗੱਲ ਆ ਉਹ ਇਹ ਹੈ ਕਿ ਦੀਵਾਨ ਅਸਥਾਨ ਮੰਜੀ ਸਾਹਿਬ ਵਿੱਚ ਕਥਾ ਕਰਦਿਆਂ ਹੋਇਆਂ ਗਿਆਨੀ ਜਸਵੰਤ ਸਿੰਘ ਜੀ, ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਵਰਤ ਸੀਗਾ ਕਰਵਾ ਚੌਥ ਦਾ, ਉਹਦੇ ਮੌਕੇ ਉੱਤੇ ਕਥਾ ਕਰਦਿਆਂ ਹੋਇਆਂ ਗੌਰ ਇਤਿਹਾਸ ਜਾਂ ਸਿੱਖ ਫਲਸਫੇ ਅਨੁਸਾਰ ਕਰਵੇ ਦੇ ਚੌਥ ਬਾਰੇ, ਕਰਵਾ ਚੌਥ ਦੇ ਵਰਤ ਬਾਰੇ ਗੁਰਮਤਿ ਦਾ ਪੱਖ ਦੱਸਿਆ ਸੀਗਾ। ਤੇ ਉਦੋਂ ਬਾਅਦ ਵਿੱਚ ਜਿਹੜੀ ਹਿੰਦੂ ਕੱਟੜਪੰਥੀ ਲੌਬੀ ਆ, ਉਹਨਾਂ ਨੇ ਕਾਫੀ ਹੋ ਹੱਲਾ ਮਚਾਇਆ। ਇੱਥੇ ਇੱਕ ਹਿੰਦੂ ਕੱਟੜਪੰਥੀ ਬੀਬੀ ਲਕਸ਼ਮੀ ਕਾਂਤਾ ਚਾਵਲਾ, ਤੇ ਇਹ ਉਹੀ ਲੋਕ ਨੇ ਜਿਨ੍ਹਾਂ ਨੂੰ ਦਰਬਾਰ ਸਾਹਿਬ ਦੇ ਉੱਤੇ ਹਮਲੇ ਦਾ ਚਾਅ ਚੜਿਆ ਸੀ, ਜਿਨ੍ਹਾਂ ਨੇ ਉਦੋਂ ਫੌਜੀਆਂ ਦੀ ਸੇਵਾ ਕੀਤੀ ਸੀ 84 ਦੇ ਹੱਲੇ ਮੌਕੇ। ਇਹ ਉਹੀ ਲੋਕ ਨੇ ਜਿਹੜੇ ਸਿੱਖਾਂ ਨੂੰ ਨੀਵਾਂ ਦਿਖਾਉਣ ਲਈ, ਸਿੱਖੀ ਨੂੰ ਨੀਵਾਂ ਦਿਖਾਉਣ ਲਈ, ਪੰਜਾਬੀ ਬੋਲੀ ਨੂੰ ਹੇਠੇ ਕਰਨ ਦੇ ਲਈ ਕੋਈ ਮੌਕਾ ਖਿਆਉਂਦੇ ਨਹੀਂ ਹੈਗੇ। ਤੇ ਜਦੋਂ ਪੰਜਾਬ ਦਾ ਬੁੱਚੜ ਕਿਤਾਬ ਮੇਰੀ ਆਈ ਸੀ, ਉਦੋਂ ਵੀ ਅੱਧੀ ਰਾਤ ਨੂੰ ਲਾਈਵ ਹੋ ਕੇ ਭਾਰਤ ਦੇ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੂੰ ਵੰਗਾਰਦੀ ਸੀਗੀ ਬਈ ਕੋਈ ਕਾਰਵਾਈ ਕਰੋ। ਬਹੁਤ ਮਤਲਬ ਗਰਮਾ ਗਰਮ ਕੰਮ ਆ ਬੀਬੀ ਦਾ। ਉਹਦਾ ਬਸ ਚੱਲਦਾ ਹੋਵੇ ਤੇ ਸਾਰੇ ਸਿੱਖਾਂ ਨੂੰ, ਸਾਰੇ ਦੁਨੀਆ ਦੇ ਸਿੱਖਾਂ ਨੂੰ ਜਿਹੜੇ ਆਪਦੇ ਆਪ ਨੂੰ ਬੀਬੇ ਵਰਗ ਸਮਝਦੇ ਆ, ਉਹਨਾਂ ਨੂੰ ਵੀ ਇਕੱਠੇ ਕਰਕੇ ਇੱਕੋ ਵਾਰੀ ਬੰਬ ਮਾਰ ਕੇ ਉਡਾ ਦੇਵੇ। ਪਰ ਬਾਅਦ ਚ ਕੋਈ ਚੱਲਦੀ ਨਹੀਂ, ਪਰ ਉਹ ਆਪਦੀ ਅੰਦਰਲੀ ਨਫ਼ਰਤ ਨੂੰ ਕਦੇ ਲੁਕਾਉਂਦੀ ਨਹੀਂ। ਪਿੱਛੇ ਜੇ ਅਸੀਂ ਇੱਥੇ ਅੰਮ੍ਰਿਤਸਰ ਦੇ ਵਿੱਚ ਦਲ ਖਾਲਸਾ ਦੇ ਦਫ਼ਤਰ ਦੇ ਬਾਹਰ ਇੱਕ ਬੋਰਡ ਲਾਇਆ, ਜਿਹਦੇ ਉੱਤੇ
ਇਹ ਦਰਬਾਰ ਸਾਹਿਬ ਦੀ ਫੋਟੋ ਸੀ ਤੇ ਨਾਲ ਲਿਖਿਆ ਹੋਇਆ ਸੀਗਾ ਬਈ ਸਿੱਖ ਰਾਸ਼ਟਰ ਦੀ ਰਾਜਧਾਨੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਪ ਜੀ ਦਾ ਸਵਾਗਤ ਹੈ। ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਤੋਂ ਜਿਹੜੇ ਵੀ ਯਾਤਰੀ ਬਾਹਰ ਨਿਕਲਦੇ ਸੀ ਜਾਂ ਰਾਜਾ ਸੰਸੀ 에ਅਰਪੋਰਟ ਆ ਜਿਹੜਾ, ਇਧਰੋਂ ਜਿਹੜੇ ਯਾਤਰੀ ਅੰਮ੍ਰਿਤਸਰ ਸ਼ਹਿਰ ਚ ਦਰਬਾਰ ਸਾਹਿਬ ਵਾਲੇ ਪਾਸੇ ਰੋਡ ਤੇ ਚੜ੍ਹਦੇ ਸੀ ਉਹਨਾਂ ਨੂੰ ਇਹ ਬੋਰਡ ਜਿਹੜਾ ਸੀਗਾ ਸਾਹਮਣੇ ਬਿਲਕੁਲ ਮੱਥੇ ਤੇ ਲੱਗਦਾ ਸੀਗਾ ਤੇ ਇਸ ਬੋਰਡ ਦੇ ਇਹ ਸ਼ਬਦ ਜਿਹੜੇ ਸੀਗੇ ਸਿੱਖ ਨੌਜਵਾਨਾਂ ਨੂੰ ਆਲੇ ਦੁਆਲੇ ਹੋਰ ਆਮ ਸ਼ਰਧਾਲੂਆਂ ਨੇ ਵੀ ਬੜਾ ਉੱਤੇ ਖੁਸ਼ੀ ਜ਼ਾਹਿਰ ਕੀਤੀ ਸੀਗੀ ਕਿ ਬਹੁਤ ਵਧੀਆ ਲੱਗਦਾ ਜੀ ਵੀ ਸਿੱਖ ਰਾਸ਼ਟਰ ਦੀ ਰਾਜਧਾਨੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਪ ਜੀ ਦਾ ਸਵਾਗਤ ਹੈ। ਔਰ ਇਹ ਵੀ ਮੈਂ ਦੱਸ ਦਵਾਂ ਵੀ ਇਹੋ ਜਿਹਾ ਕੁਛ ਪੰਜਾਬ ਤੋਂ ਬਾਹਰ ਬਹੁਤ ਸਾਰੇ ਜਿਹੜੇ ਸ਼ਹਿਰ ਨੇ ਉੱਥੇ ਲਿਖਿਆ ਹੋਇਆ ਹਿੰਦੂ ਰਾਸ਼ਟਰ ਦੀ ਰਾਜਧਾਨੀ 'ਚ ਸਵਾਗਤ ਹੈ, ਹਿੰਦੂ ਰਾਸ਼ਟਰ, ਇਹ ਜਿਹੀਆਂ ਗੱਲਾਂ। ਖੈਰ ਜਦੋਂ ਅਸੀਂ ਇਹ ਲਿਖਿਆ ਬੋਰਡ ਤੇ ਉਦੋਂ ਕੁੰਵਰ ਵਿਜੇ ਪ੍ਰਤਾਪ ਇੱਥੇ ਅਫਸਰ ਸੀਗਾ, ਉਹਦੇ ਕੋਲੇ ਬੀਬਾ ਲక్ష్ਮੀ ਕਾਂਤਾ ਚਾਵਲਾ ਜੀ ਪਹੁੰਚੇ ਤੇ ਜਿੰਨਾ ਕਿ ਇਹਨਾਂ ਤੋਂ ਝੂਠ ਤਬਾਨ ਬੋਲਿਆ ਜਾ ਸਕਦਾ ਸੀ ਉਦੋਂ ਕੁੰਵਰ ਵਿਜੇ ਪ੍ਰਤਾਪ ਬਾਰੇ ਸਾਨੂੰ ਪਤਾ ਲੱਗਿਆ ਸੀਗਾ ਕਿ ਉਹਨੇ ਬੀਬੀ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗੱਲ ਨੂੰ, ਪਰ ਉਦੋਂ ਰਾਜ ਭਾਗ ਸੀ ਅਗਲਿਆਂ ਦਾ। ਸੋ ਉਹਨਾਂ ਨੇ ਫਿਰ ਜਿਸ ਥਾਂ ਤੇ ਜਿਨ੍ਹਾਂ ਦੀ ਜਗ੍ਹਾ ਲੈ ਕੇ ਆਪਾਂ ਰੈਡ ਤੇ ਲਾਇਆ ਸੀ ਬੋਰਡ, ਉਹਨਾਂ ਨਾਲ ਕਹਾਣੀ ਪਾ ਲਈ। ਅਖੀਰ ਜਾਣੀ ਕਿ ਜੀ ਬੋਰਡ ਉਹ ਲਹਾ ਕੇ ਹਟੇ। ਤੋ ਇਹ ਲక్ష్ਮੀ ਕਾਂਤਾ ਚਾਵਲਾ ਜਿਹੜੀ ਆ ਉਹਨੇ ਪਿੱਛੇ ਜੇ ਇੱਕ ਵਾਰੀ 6 ਜੂਨ ਨੂੰ ਕੋਈ ਬਹਾਨਾ ਬਣਾ ਲਿਆ ਵੀ ਸਾਡੇ ਖੁਸ਼ੀ ਹੋਈ ਆ ਜੀ। ਦਰਬਾਰ ਸਾਹਿਬ ਦੇ ਆਲੇ ਦੁਆਲੇ ਨਾ ਬਹੁਤ ਸਾਰੇ ਮੰਦਿਰ ਨੇਗੇ ਤੇ ਉਹਨਾਂ ਮੰਦਿਰਾਂ ਦੇ ਵਿੱਚ ਇੱਕ ਚ ਕਹਿਤਾ ਜੀ ਅਸੀਂ ਤਾਂ ਇੱਥੇ ਉਹਦੀ ਜਾਣੀ ਕਿ ਜਿਵੇਂ ਆਪਾਂ ਕਹਿੰਦੇ ਆ ਆਮ ਲੋਕ ਕਹਿੰਦੇ ਆ ਜੀ ਅਸੀਂ ਸਹੁੰ ਚੱਕੀ ਸੀ ਜਾਂ ਕਹਿੰਦੇ ਆ ਜੀ ਪਰਨ ਕੀਤਾ ਸੀ ਜਾਂ ਬਚਨ ਕੀਤਾ ਸੀ, ਸਾਡੇ ਖੁਸ਼ੀ ਹੋਈ ਆ ਤੇ ਸਾਡੇ ਅਸੀਂ ਉਹਦਾ ਲੱਡੂ ਢੋਲ ਮਤਲਬ ਕਰਨਾ 6 ਜੂਨ ਵਾਲੇ ਦਿਨ। ਉਧਰੋਂ ਸਿੱਖ ਸੰਗਤਾਂ ਘੱਲੂਘਾਰੇ ਦੀ ਯਾਦ ਵਿੱਚ ਦਿਨ ਮਨਾ ਰਹੀਆਂ ਸੀ ਤੇ ਉਦੋਂ ਬੀਬੀ ਲక్ష్ਮੀ ਕਾਂਤਾ ਚਾਵਲਾ ਦਾ ਢੋਲ ਢਮੱਕਾ ਲੈ ਕੇ ਜਿਹੜਾ ਉਰਲੇ ਪਾਸੇ ਸ਼ਨੀ ਮੰਦਿਰ ਆ ਉੱਥੇ ਇਹਨੇ ਰੌਣਕ ਮੇਲਾ ਲਾਇਆ ਹੋਇਆ ਸੀਗਾ। ਇਹ ਏਦਾਂ ਦੀਆਂ ਕਾਰਵਾਈਆਂ ਕਰਦੀ ਕਰਾਉਂਦੀ ਬੀਬੀ ਦੇ ਬਾਰੇ ਕਿਸੇ ਨੂੰ ਵਹਿਮ ਨਹੀਂ ਹੈਗਾ। ਤੇ ਇਸ ਅੱਜ ਦੇ ਸੰਬੰਧ ਵਿੱਚ ਜੇ ਗੱਲ ਕਰੀਏ ਤਾਂ ਇਹਨੇ ਹੁਣ ਆਹ ਕਰਵੇ ਚੌਥ ਵਾਲੇ ਦੇ ਸੰਬੰਧ ਵਿੱਚ ਕਾਫੀ ਜ਼ਿਆਦਾ ਉਲ ਜਲੂਲ ਭਗਾਈ ਜੀ ਮਾਰੀ, ਜੀ ਤੋਂ ਕਈ ਜਿਹੜੇ ਵਿਚਾਰੇ ਆਮ ਹਿੰਦੂ ਕੱਟੜਪੰਥੀ ਨਹੀਂ ਵੀ ਹੈਗੇ ਉਹਨਾਂ ਨੂੰ ਵੀ ਫਿਰ ਲੱਗਦਾ ਵੀ ਪਤਾ ਨਹੀਂ ਕਿੱਡੀ ਗੱਲ ਹੋ ਗਈ। ਤਾਂ ਉਹਨਾਂ ਵਿੱਚੋਂ 3-4 ਜਵਾਕਾਂ ਆਈਆਂ ਨੇ ਗਿਆਨੀ ਜਸਵੰਤ ਸਿੰਘ ਜੀ ਦੀ ਸ਼ਾਨ ਦੇ ਖਿਲਾਫ, ਸਿੱਖ ਕੌਮ ਦੇ ਸਿਧਾਂਤਾਂ ਦੇ ਖਿਲਾਫ, ਸਿੱਖ ਇਤਿਹਾਸ ਦੇ ਬਾਰੇ ਕਾਫੀ ਜ਼ਿਆਦਾ ਅਪਸ਼ਬਦ ਵਰਤ ਕੇ ਸੋਸ਼ਲ ਮੀਡੀਆ ਉੱਤੇ ਬਹੁਤ ਮਾੜਾ ਕੀਤਾ। ਔਰ ਇਹ ਵੀ ਗੱਲ ਆ ਕਿ ਬਹੁਤ ਸਾਰੇ ਸਿਆਣੇ ਸੂਝਵਾਨ ਗੈਰ ਸਿੱਖਾਂ ਨੇ ਵੀ ਉਹਨਾਂ ਦੀ ਗੱਲ ਦਾ ਬੁਰਾ ਮਨਾਇਆ ਕਿਉਂਕਿ ਜਿਹੋ ਜਿਹੀਆਂ ਗੰਦੀਆਂ ਭੈੜੀਆਂ ਅਸ਼ਲੀਲ ਗਾਲਾਂ ਗਿਆਨੀ ਜਸਵੰਤ ਸਿੰਘ ਜੀ ਨੂੰ ਕੱਢੀਆਂ ਕਿ ਕਥਾ ਕਰਦੇ ਆ ਵਕਤ ਉਹਨੇ ਆਹ ਕਿਹਾ ਉਹ ਕਿਹਾ, ਉਹਦਾ ਸਾਰਿਆਂ ਨੂੰ ਦੁੱਖ ਸੀਗਾ। ਅੱਜ ਪਤਾ ਲੱਗਿਆ ਵੀ ਉਹਨਾਂ ਨੌਜਵਾਨਾਂ ਦੇ ਉੱਤੇ ਪਰਚਾ ਵੀ ਦਰਜ ਹੋ ਗਿਆ ਤੇ ਪਿੰਡ ਸਾਂਘਣੇ ਦੇ ਲੋਕਾਂ ਨੇ ਉਹਨਾਂ ਦੀ ਕੁੱਟਮਾਰ ਵੀ ਕੀਤੀ ਆ। ਜਿਹੜਾ ਇਹ ਸਾਰਾ ਮਾਹੌਲ ਬਣਿਆ ਹੋਇਆ ਵੀ ਧਾਰਮਿਕ ਤੌਰ ਦੇ ਉੱਤੇ ਸਿੱਖਾਂ ਨੂੰ ਚੌਥੇ ਕੁ ਦਿਨ ਕੋਈ ਨਾ ਕੋਈ ਸਤਾਉਂਦਾ ਤੇ ਜਦੋਂ ਸਿੱਖ ਰਿਐਕਟ ਕਰਦੇ ਨੇ ਤੇ ਜਦੋਂ ਸਿੱਖ ਕਹਿੰਦੇ ਨੇ ਵੀ ਇਹ ਸਾਡਾ ਅੱਜ ਹਾਲਤ ਆਮ ਆ ਕਿਉਂਕਿ ਸਾਡਾ ਰਾਜ ਭਾਗ ਨੇ, ਉਦੋਂ ਫਿਰ ਕਈ ਜਿਹੜੇ ਲੋਕ ਮੈਦਾਨ ਵਿੱਚ ਆ ਜਾਂਦੇ ਨੇ ਕਿ ਆਪਾਂ ਕਿਵੇਂ ਗੁਲਾਮ ਆ, ਆਪਣੇ ਕਿਹੜਾ ਸੰਗਲ ਪਾਏ ਹੋਏ ਨੇ, ਫੇਰ ਕੀ ਹੋ ਗਿਆ ਜੇ ਆਪਾਂ ਨੂੰ ਕਿਸੇ ਨੇ ਬੇਇੱਜ਼ਤੀ ਕਰਤੀ, ਫੇਰ ਕੀ ਹੋ ਗਿਆ ਤੁਸੀਂ ਚੁੱਪ ਕਰ ਜਾਓ। ਏਦਾਂ ਦੀਆਂ ਗੱਲਾਂ ਵਾਲੇ ਬੰਦੇ ਜਿਹੜੇ ਨੇ ਉਹ ਫਿਰ ਸਿੱਖਾਂ ਨੂੰ ਹੋਰ ਜ਼ਿਆਦਾ ਮਾਨਸਿਕ ਸੰਤਾਪ ਦੇਣ ਲਈ ਮੈਦਾਨ ਵਿੱਚ ਆ ਜਾਂਦੇ। ਤੋ ਜਿਹੜਾ ਗਿਆਨੀ ਜਸਵੰਤ ਸਿੰਘ ਜੀ ਵਾਲਾ ਮਸਲਾ ਉਹ ਕੱਲਾ ਨਹੀਂ ਹੈਗਾ, ਪਹਿਲਾਂ ਵੀ ਇੱਕ ਵਾਰ ਕ੍ਰਿਸਚੀਅਨ ਭਾਈਚਾਰੇ ਨੇ ਉਹਨਾਂ ਦੇ ਖਿਲਾਫ ਵੀ ਤੁਸੀਂ ਜੀ ਆਪਦੇ ਸਿੱਖ ਜਗਤ ਨੂੰ ਆਹ ਗੱਲਾਂ ਕਿਉਂ ਕਹਿੰਦੇ ਹੋ। ਜਦੋਂ ਵੀ ਕੋਈ ਸਿੱਖ ਆਪਦੇ ਧਰਮ ਦੇ ਲੋਕਾਂ ਨੂੰ ਇਹ ਕਹਿੰਦਾ ਕਿ ਆਪਣਾ ਧਰਮ ਆਹ ਗੱਲਾਂ ਭਾਈ ਨਹੀਂ ਕਰਨੀਆਂ ਚਾਹੀਦੀਆਂ ਆਪਾਂ ਨੂੰ ਜਾਂ ਏਦਾਂ ਆ, ਉਦੋਂ ਹੀ ਇਹ ਉੱਠ ਕੇ ਕੋਈ ਨਾ ਕੋਈ ਆ ਜਾਂਦਾ। ਤੇ ਜਿਹੜਾ ਹਿਸਾਬ ਕਿਤਾਬ ਚੱਲ ਰਿਹਾ ਮੈਨੂੰ ਲੱਗਦਾ ਹੈ ਕਿ ਜਲਦੀ ਹੀ ਉਹ ਟਾਈਮ ਆਊਗਾ ਜਦੋਂ ਗੁਰਬਾਣੀ ਦੇ ਵਿੱਚ ਜਿਹੜੇ ਹਿੰਦੂ ਦੇਵੀ ਦੇਵਤਿਆਂ, ਬ੍ਰਾਹਮਣਵਾਦ, ਕਰਮ ਕਾਂਡ ਤੇ ਹੋਰ ਚੀਜ਼ਾਂ ਦੀ ਜਿਹੜੀ ਨਿਖੇਧੀ ਹੈ, ਜਦੋਂ ਕੋਈ ਸਾਡਾ ਗੁਣੀ ਗਿਆਨੀ ਕੋਈ ਕਥਾਕਾਰ ਕਰਿਆ ਕਰੂਗਾ ਗੱਲਾਂ ਤਾਂ ਉਹਦੇ ਉੱਤੇ ਫਿਰ ਮੁਕੱਦਮੇ ਦਰਜ ਹੋਇਆ ਕਰਨਗੇ ਤੇ ਡਰਦਿਆਂ ਨੇ ਵਿਚਾਰਿਆਂ ਨੇ ਫਿਰ ਗੁਰਬਾਣੀ ਦੀ ਵਿਆਖਿਆ ਹੀ ਨਹੀਂ ਕਰਿਆ ਕਰਨੀ। ਇਸ ਵੇਲੇ ਬੜੀ ਵੱਡੀ ਪਹਿਲਾਂ ਹੀ ਇਹ ਸਮੱਸਿਆ, ਮੈਂ ਤਾਂ ਅਕਸਰ ਇਹਨਾਂ ਪ੍ਰੋਗਰਾਮਾਂ 'ਚ ਇਸ ਗੱਲ ਦੇ ਉੱਤੇ ਚਿੰਤਾ ਕਰਦਾ ਰਹਿਣਾ ਕਿ ਗੁਰਮਤ ਦੀ ਸੱਚੀ ਸੁੱਚੀ ਵਿਆਖਿਆ ਨਾ ਹੋਣ ਕਰਕੇ ਹੀ ਸਾਡੇ ਬਹੁਤ ਸਾਰੇ ਸਮਾਜ ਦੇ ਵਿੱਚ ਇਹੋ ਜਿਹੀਆਂ ਕ੍ਰਿਤੀਆਂ ਆ ਗਈਆਂ ਨੇ ਜਿਹੜੀਆਂ ਸਾਨੂੰ ਗੁਰੂ ਸਾਹਿਬ ਨੇ ਮਨਾ ਕੀਤਾ ਸੀ
ਪਰ ਕਿਉਂਕਿ ਆਪਾਂ ਗੁਰਬਾਣੀ ਦੀ ਵਿਆਖਿਆ ਸ਼ੁੱਧ ਨਹੀਂ ਕਰਦੇ ਤੇ ਕਈ ਵਿਚਾਰੇ ਮਨਮਰਜ਼ੀ ਦੇ ਅਰਥ ਜੇ ਕੱਢੀ ਬੈਠੇ ਨੇ ਕਿ ਜੀ ਗੁਰਬਾਣੀ 'ਚ ਤਾਂ ਰਾਮਚੰਦਰ ਦਾ ਵੀ ਜ਼ਿਕਰ ਆ, ਕ੍ਰਿਸ਼ਨ ਜੀ ਦਾ ਵੀ ਜ਼ਿਕਰ ਆ, ਦੇਵੀ ਦੇਵਤਿਆਂ ਦਾ ਵੀ ਜ਼ਿਕਰ ਤਾਂ ਹੈਗਾ, ਪਰ ਉਹ ਜ਼ਿਕਰ ਕਿਸ ਸੰਦਰਭ ਵਿੱਚ ਆਇਆ ਉਹ ਗੱਲ ਨਹੀਂ ਹੈਗੀ। ਜਦੋਂ ਕਿਸੇ ਨੂੰ ਕਿਸੇ ਰਾਮਚੰਦਰ ਦੀ ਜਾਂ ਕ੍ਰਿਸ਼ਨ ਦੀ ਕੋਈ ਗੱਲ ਪੁੱਛ ਲਓ, ਸਾਰੀ ਰਾਮਾਇਣ ਤੇ ਸਾਰੀ ਮਹਾਭਾਰਤ ਸੁਣਾ ਕੇ ਹਟਦਾ ਬੰਦਾ, ਕਿਉਂਕਿ ਸਾਡੇ ਰਾਗੀ ਢਾਡੀ ਕਥਾਕਾਰ ਆ ਜਿਹੜੇ, ਉਹ ਵਿਚਾਰੇ ਤਾਬਿਆਂ 'ਚ ਜਦੋਂ ਬੈਠਦੇ ਆ ਉਹ ਕਦੇ ਭਾਈ ਕਨ੍ਹਈਏ ਦਾ ਪ੍ਰਸੰਗ ਤਾਂ ਸੁਣਾਉਣਗੇ ਨਹੀਂ, ਜਾਂ ਭਾਈ ਬਿਧੀ ਚੰਦ ਦੀ ਗੱਲ ਨਹੀਂ ਸੁਣਾਉਣਗੇ ਵੀ ਉਹ ਕਿੱਥੋਂ ਦਾ ਸੀ, ਕੀ ਹੋਇਆ ਸੀ, ਜਾਂ ਕਿਸੇ ਹੋਰ ਸਿੱਖ ਜਰਨੈਲ ਦੀ ਗੱਲ ਤਾਂ ਕਰਨੀ ਨਹੀਂ। ਇਹਨਾਂ ਦੀਆਂ ਸਾਰੀਆਂ ਕਥਾ ਕਹਾਣੀਆਂ ਸੁਣਾਉਂਦੇ ਰਹਿੰਦੇ ਨੇ। ਪਿੱਛੇ ਜੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦੇ ਮਾਤਾ ਚੜ੍ਹਾਈ ਕਰ ਗਏ, ਉੱਥੇ ਮੈਂ ਸਟੇਟ ਸੈਕਟਰੀ ਸੀਗੇ ਤੇ ਜਿੰਨੇ ਬੁਲਾਰੇ ਬੋਲੇ ਜਿਹੜਾ ਆਇਆ ਕਰੇ ਉਹ ਆਪਦੀ ਗੱਲ ਦੱਸਣ ਲੱਗਿਆ, ਕਿਸੇ ਨਾ ਕਿਸੇ ਹਿੰਦੂ ਇਤਿਹਾਸ ਜਾਂ ਮਿਥਿਹਾਸ ਦੀ ਗੱਲ ਤੋਰ ਕੇ ਬਹਿ ਜਾ ਕਰੇ। ਸੰਗਤਾਂ ਦੇ ਵਿੱਚੋਂ ਕੁਝ ਨੌਜਵਾਨ ਸਿੰਘ ਆਏ ਉੱਠ ਕੇ ਤੇ ਉਹਨਾਂ ਨੇ ਕਿਹਾ ਜੀ ਇਹ ਸਟੇਜ ਤੋਂ ਬੇਨਤੀ ਕਰੋ ਬਈ ਸਿੱਖ ਇਤਿਹਾਸ ਦੇ ਵਿੱਚੋਂ ਵੀ ਕੋਈ ਸਾਖੀ ਸਾਨੂੰ ਸੁਣਾ ਦਿਆ ਕਰੋ। ਸੋ ਜਿਹੜਾ ਸਾਡਾ ਪ੍ਰਚਾਰ ਆ ਗੁਰਦੁਆਰਾ ਸਾਹਿਬ ਤੋਂ ਹੁੰਦਾ, ਗੁਰਦੁਆਰੇ ਦੀ ਸਟੇਜ ਤੋਂ, ਉਹ ਜਦੋਂ ਹੋਣਾ ਹੀ ਹਿੰਦੂ ਮਤ ਦਾ ਵਾ, ਹਿੰਦੂ ਦੇਵੀ ਦੇਵਤਿਆਂ ਦੇ ਪੂਰੇ ਸ਼ਰਧਾ ਤੇ ਸਤਿਕਾਰ ਨਾਲ ਨਾਂ ਲੈ ਲੈ ਕੇ ਜਦੋਂ ਆਪਾਂ ਗੱਲਾਂ ਕਰਾਂਗੇ ਤਾਂ ਸਾਹਮਣੇ ਬੈਠੀ ਸੰਗਤ ਨੂੰ ਤਾਂ ਫਿਰ ਇਹੀ ਲੱਗਣਾ ਨਾ ਵੀ ਗੁਰਬਾਣੀ ਜਾਂ ਗੁਰੂ ਸਾਹਿਬ ਨੇ ਸਾਨੂੰ ਇਹਨਾਂ ਦੇ ਲੜ ਲਾਇਆ। ਸੋ ਜਿਹੜਾ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦਿਦਾਰ ਖਾਲਸੇ ਕਾ ਸਾਡਾ ਸਿਧਾਂਤ ਆ, ਉਹ ਸਾਰੀ ਚੀਜ਼ ਜਿਹੜੀ ਹੈਗੀ ਆ ਉਹ ਖਤਮ ਹੋ ਜਾਂਦੀ ਆ ਤੇ ਇੱਕ ਨਵੀਂ ਕਹਾਣੀ ਖੜੀ ਹੋ ਜਾਂਦੀ ਆ ਕਿ ਜੀ ਰਾਮਚੰਦਰ ਕ੍ਰਿਸ਼ਨ ਤੇ ਹੋਰ ਸਾਰਾ ਕੁਝ ਜਿਹੜਾ ਹੈਗਾ ਉਹ ਸਿਸਟਮ ਉਧਰ ਆ। ਹੁਣ ਇੱਕ ਪਾਸੇ ਤਾਂ ਜਦੋਂ ਆਪਾਂ ਖਾਲਸਾ ਸਾਜਣਾ ਦਾ ਇਤਿਹਾਸ ਪੜ੍ਹਦੇ ਆ ਤਾਂ ਉੱਥੇ ਇਹ ਦਰਜ ਵਾ ਕਿ ਦਸ਼ਮੇਸ਼ ਪਾਤਸ਼ਾਹ ਨੇ ਸਿੱਖਾਂ ਨੂੰ ਉਸ ਮੌਕੇ ਕਿਹਾ ਕਿ ਤੁਸੀਂ ਅੱਜ ਤੋਂ ਬਾਅਦ ਹਿੰਦੂ ਦੇਵੀ ਦੇਵਤਿਆਂ, ਹਿੰਦੂ ਗ੍ਰੰਥਾਂ, ਹਿੰਦੂ ਤੀਰਥਾਂ, ਹਿੰਦੂ ਕਰਮ ਕਾਂਡਾਂ, ਹਿੰਦੂ ਜਾਤ ਵਰਣ ਦੀਆਂ ਵੰਡੀਆਂ ਤੋਂ ਮੁਕਤ ਹੋ ਗਏ ਹੋ ਤੇ ਤੁਸੀਂ ਆਹ ਕਰਨਾ ਤੇ ਆਹ ਨਹੀਂ ਕਰਨਾ। ਉਹ ਇੱਕ ਜਿਹੜਾ ਸਾਡਾ ਕੋਡ ਆਫ ਕੰਡਕਟ ਬਣਿਆ। ਦੂਜੇ ਪਾਸੇ ਸਾਡੇ ਜਿਹੜੇ ਪ੍ਰਚਾਰਕ ਨੇ ਉਹ ਸਾਨੂੰ ਜਦੋਂ ਇਹੋ ਜਿਹੀਆਂ ਮੱਤਾਂ ਦੇਣ ਬਹਿ ਜਾਣ ਵੀ ਇਹਦਾ ਰਿਜ਼ਲਟ ਇਹ ਨਿਕਲੇ ਕਿ ਇੱਕ ਸਰੋਤਾ ਜਿਹੜਾ ਉੱਠ ਕੇ ਉਹ ਮੰਦਿਰ 'ਚ ਜਾਣ ਦੀ ਸੋਚ ਰੱਖ ਲਵੇ, ਤੇ ਉਦੋਂ ਫਿਰ ਆ ਜਿਹੜਾ ਕੁਝ ਬਣਦਾ ਫਿਰਦਾ ਵੀ ਜਿਵੇਂ ਆਪਾਂ ਨੂੰ ਪਤਾ ਵੀ ਸਾਰੀ ਬਾਦਲ ਦਲ ਦੀ ਲੀਡਰਸ਼ਿਪ ਆ ਜਿਹੜੀ ਉਹ ਮੰਦਿਰਾਂ 'ਚ ਫਿਰ ਟੱਲੀਆਂ ਖੜਕਾਉਂਦੀ ਫਿਰਦੀ। ਸੋ ਇਹ ਜਿਹੜਾ ਸਾਰਾ ਸਿਸਟਮ ਬਣਿਆ ਹੋਇਆ ਇਹਦੇ ਵਿੱਚ ਬਹੁਤ ਘੱਟ ਸਾਡੇ ਕੋਲੇ ਇਹੋ ਜਿਹੇ ਗੁਰਸਿੱਖ ਪਿਆਰੇ ਹੈਗੇ ਜਿਹੜੇ ਸੱਚੀ ਸੁੱਚੀ ਗੱਲ ਕਹਿਣ ਦੀ ਜੁਰਤ ਰੱਖਦੇ ਆ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ। ਤੇ ਅੱਜ ਜਦੋਂ ਗਿਆਨੀ ਜਸਵੰਤ ਸਿੰਘ ਦੇ ਉੱਤੇ ਕਦੇ ਮੁਕੱਦਮੇ ਦਰਜ ਕਰਕੇ ਜਾਂ ਕਦੇ ਇਸ ਤਰ੍ਹਾਂ ਗਾਲੀ ਗਲੋਚ ਕਰਕੇ ਉਹਨਾਂ ਦੀ ਆਵਾਜ਼ ਬੰਦ ਕਰਨ ਦੇ ਯਤਨ ਹੋ ਰਹੇ ਨੇ, ਤਾਂ ਉਹ ਇੱਕ ਪਾਸਿਓਂ ਨਹੀਂ ਜਿਹੜਾ ਮੁਕੱਦਮਾ ਦਰਜ ਹੋਇਆ ਸੀ ਉਹਨਾਂ ਤੇ ਉਹ ਈਸਾਈ ਭਾਈਚਾਰੇ ਨੇ ਕਰਾਇਆ ਸੀਗਾ ਕਿ ਸਾਡੇ ਧਾਰਮਿਕ ਜਜ਼ਬਾਤਾਂ ਨੂੰ ਠੇਸ ਪਹੁੰਚ ਗਈ, ਆਹ ਹਿੰਦੂ ਕੱਟੜਪੰਥੀਆਂ ਨੇ ਗਾਲਾਂ ਗੂਲਾਂ ਕੱਢਤੀਆਂ, ਲਕਸ਼ਮੀ ਕਾਂਤਾ ਚਾਵਲਾ ਵੀ ਚਲੀ ਗਈ ਇਸ ਮਾਮਲੇ 'ਚ ਕੋਰਟ 'ਚ ਪੁਲਿਸ ਕੋਲੇ। ਹੁਣ ਇਹ ਜਿਹੜਾ ਸਾਰਾ ਸਿਸਟਮ ਆ ਇਹਦੇ ਵਿੱਚ ਸਾਡੇ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਨੂੰ ਵੀ ਇਉਂ ਲੱਗਦਾ ਵੀ ਜਿਹੜੇ ਸਿੱਖ ਨੌਜਵਾਨ ਜਾਂ ਸਿੱਖ ਸੰਗਤਾਂ ਹਿੰਦੂ ਤਵਾਂ ਦੇ ਹਿੰਦੂ ਕੱਟੜਵਾਦੀਆਂ ਦੇ ਜਾਂ ਈਸਾਈ ਕੱਟੜਵਾਦੀਆਂ ਦੇ ਮੁਕਾਬਲੇ ਤੇ ਮੈਦਾਨ ਵਿੱਚ ਗੱਲ ਕਰਕੇ ਕਰਦੇ ਨੇ ਸਿੱਖ ਨੌਜਵਾਨ ਵੀ ਉਹ ਗਲਤ ਕਰਦੇ ਆ, ਉਹਨਾਂ ਨੂੰ ਰੋਕੋ। ਫਿਰ ਅਗਲੀ ਗੱਲ ਵੀ ਤੋਰ ਲੈਂਦੇ ਆ ਵੀ ਤੁਸੀਂ ਆਹ ਖਾਲਿਸਤਾਨ ਬਣਾਉਣਾ। ਤੇ ਇੱਕ ਬੀਬੀ ਮਨਮੀਤ ਕੌਰ ਆ ਸ਼ਾਇਦ ਉਹਦਾ ਨਾਂ, ਬੜੀ ਅਪਡੇਟ ਤੇ ਬਾਲ ਜੇ ਖਿਲਾਰ ਕੇ, ਜਿਵੇਂ ਅੱਜ ਕੱਲ ਸਾਡੇ ਪਿੰਡਾਂ 'ਚ ਅਸੀਂ ਰਹੇ ਆ, ਜਿਵੇਂ ਮੁੰਡਿਆਂ ਵਾਲਾ ਇੱਕ ਕਹਿੰਦੇ ਆ ਵੀ ਝੱਗਾ ਜਾਂ ਸ਼ਰਟ, ਇੱਕ ਕੁੜੀਆਂ ਵਾਲੇ ਕੱਪੜੇ, ਉਹ ਮੁੰਡਿਆਂ ਵਾਲਾ ਝੱਗਾ ਜਿਹਾ ਪਾ ਕੇ ਆਉਂਦੀ ਆ। ਆਪਣੇ ਭਾਈ ਰਣਜੀਤ ਸਿੰਘ ਕੁੱਕੀ ਨਾਲ ਇੰਟਰਵਿਊ ਪਿੱਛੇ ਜੇ ਕਰਦੀ ਸੀ, ਮਨਵੀਰ ਕੌਰ ਆ ਜਾਂ ਮਨਵੀਤ ਕੌਰ ਉਹਦਾ ਨਾਂ, ਇੱਕ ਉਹੋ ਜਿਹੀ ਹੋਰ। ਹੁਣ ਇਹ ਤਾਂ ਚਲੋ ਦੋ ਨੇ ਇਹੋ ਜਿਹੀਆਂ, 200 ਵੀ ਹੋ ਸਕਦੀਆਂ, 2000 ਵੀ ਹੋ ਸਕਦੀਆਂ। ਆਉਣ ਵਾਲੇ ਸਮੇਂ ਦੇ ਵਿੱਚ ਮੀਡੀਆ ਦੇ ਵਿੱਚ ਨੈਰੇਟਿਵ ਸਿਰਜ ਕੇ ਸਿੱਖਾਂ ਦੇ ਬੱਚਿਆਂ ਨੂੰ ਸਿੱਖੀ ਦੇ ਦੁਸ਼ਮਣ ਬਣਾਉਣ ਦੀ ਜਿਹੜੀ ਖੇਡ ਆ ਉਹ ਇਹਨਾਂ ਰਾਹੀਂ ਖੇਡੀ ਜਾਣੀ। ਜੇ ਤਾਂ ਕੋਈ ਬੰਦਾ ਹੋਵੇ ਉਹਨੂੰ ਚਾਰ ਬੰਦੇ ਬੈਠ ਕੇ ਕੋਈ ਗੱਲ ਸਮਝਾ ਲੈਣ। ਹੁਣ ਇਸ ਬੀਬੀ ਦੇ ਘਰ ਦੇ ਵੀ ਇਹੋ ਜਿਹੇ ਹੋਣਗੇ ਤੇ ਇਹੋ ਜਿਹੀਆਂ ਬੀਬੀਆਂ ਬੜੀਆਂ ਪੈਦਾ ਹੋ ਰਹੀਆਂ ਹੋਣਗੀਆਂ ਇਸ ਟਾਈਮ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖੀ ਦੀ ਆਪ ਦੇ ਹਿਸਾਬ ਨਾਲ ਵਿਆਖਿਆ ਕਰਿਆ ਕਰਨੀ ਆ, ਜਿਹੜੀ ਇੰਡੀਅਨ ਨਜ਼ਰੀਏ ਨੂੰ, ਭਾਰਤੀ ਨਜ਼ਰੀਏ ਨੂੰ, ਹਿੰਦੂਤਵਾ ਦੇ ਨਜ਼ਰੀਏ ਨੂੰ ਬਿਲਕੁਲ ਵਧੀਆ ਲੱਗਿਆ ਕਰੂਗੀ ਵੀ ਆਹ ਬੜੇ ਕਮਾਲ ਦੇ ਲੋਕ ਨੇ। ਤੇ ਇਹਨਾਂ ਦਾ ਬੜਾ ਇੱਕ ਅੰਦਾਜ਼ ਆ ਕਿ ਅਸੀਂ ਸਿੱਖਾਂ ਨੂੰ ਇਹ ਲੱਗਣ ਲਾਉਣਾ ਵੀ ਤੁਸੀਂ ਭਾਰਤ ਵਿੱਚ ਬਹੁਤ ਵਧੀਆ ਵਾ, ਤੇ ਜਿਹੜੇ ਲੋਕ ਤੁਹਾਨੂੰ ਆਜ਼ਾਦੀ ਦੀ ਗੱਲ ਕਰਦੇ ਆ ਉਹ ਤਾਂ ਮਾੜੇ ਹੈਗੇ ਹੀ ਨੇ, ਪਰ ਸਭ ਤੋਂ ਮਾੜੇ ਉਹ ਆ ਜਿਹੜੇ ਕਹਿੰਦੇ ਨੇ ਕਿ ਸਿੱਖੋ ਸਿੱਖੀ 'ਚ ਪਰਪੱਕ ਹੋ।
ਉਹਨਾਂ ਲਈ ਇਹ ਲੋਕ ਆ ਕਹਿੰਦੇ ਵੀ ਉਹ ਕੱਟੜਵਾਦੀ ਨੇ ਜੀ, ਉਹ ਕੱਟੜਵਾਦੀ ਮਤਲਬ ਆਪਦੇ ਧਰਮ 'ਚ ਪ੍ਰਪੱਕ ਹੋਣਾ ਕੱਟੜਵਾਦੀ ਹੈ। ਹਾਂ, ਆਪਦੇ ਧਰਮ ਤੋਂ ਡਿੱਗ ਕੇ ਜਿਉਣਾ ਜਿਹੜਾ ਉਹ ਬਹੁਤ ਵਧੀਆ। ਤੁਸੀਂ ਮੂੰਹ ਸਿਰ ਮਿਲਾ ਕੇ ਪੁੱਠੀਆਂ ਸਿੱਧੀਆਂ ਗੱਲਾਂ ਕਰੋ ਫੇਰ ਕੋਈ ਸਮੱਸਿਆ ਨਹੀਂ। ਜੇ ਸਿੱਖਾਂ ਦੇ 500 ਮੁੰਡਾ ਰੋਜ਼ ਚਿੱਟੇ ਨਾਲ ਮਰ ਜਾਵੇ ਫਿਰ ਕੋਈ ਸਮੱਸਿਆ ਨਹੀਂ, ਪਰ ਜੇ ਸਿੱਖਾਂ ਦੇ ਮੁੰਡੇ ਅੰਮ੍ਰਿਤ ਛਕਣ ਲੱਗ ਜਾਣ, ਬਾਣੀ ਤੇ ਬਾਣੇ ਨਾਲ ਜੁੜ ਜਾਣ, ਫੇਰ ਬੜੀ ਸਮੱਸਿਆ। ਆ ਅਮਰਤਪਾਲ ਸਿੰਘ ਆ, ਜੇ ਇਹ ਨੌਜਵਾਨ ਦੁਬਈ 'ਚ ਬਹਿ ਕੇ ਜਿਵੇਂ ਹੋਰ ਸਾਡੇ ਕਈ ਭਰਾ ਕਰਦੇ ਆ ਵੀ ਰੋਟੀਆਂ ਰਾਟੀਆਂ ਦਾ ਜੁਗਾੜ ਕਰੋ ਜੀ, ਮਿਹਨਤਾਂ ਕਰੋ, ਵਧੀਆ ਗੱਡੀ ਰੱਖੋ ਤੇ ਅਯਾਸ਼ੀਆਂ ਬਦਮਾਸ਼ੀਆਂ ਕਰੋ, ਮੌਜਾਂ ਲਾਓ, ਜਾਂ ਵੱਧ ਤੋਂ ਵੱਧ ਸਾਲ 'ਚ ਇੱਕ ਵਾਰੀ ਆ ਕੇ ਪਿੰਡ ਅਖੰਡ ਪਾਠ ਕਰਾ ਕੇ ਤੇ ਦਰਬਾਰ ਸਾਹਿਬ ਮੱਥਾ ਟੇਕ ਕੇ ਫੋਟੋ ਪਾ ਕੇ ਫੇਸਬੁੱਕ ਤੇ ਬੱਲੇ ਬੱਲੇ ਕਰਾ ਕੇ ਆਪਦਾ ਤੁਰ ਜਾਓ ਵੀ ਇੱਥੇ ਤੱਕ ਜੇ ਰਹਿਣਾ ਫਿਰ ਤਾਂ ਬੜਿਆ ਵਧੀਆ ਹੋਣਾ ਸੀ ਅਮਰਤਪਾਲ ਸਿੰਘ। ਹੁਣ ਅਮਰਤਪਾਲ ਸਿੰਘ ਨੇ ਗੱਲ ਇਸ ਤੋਂ ਅੱਗੇ ਤੋਰ ਲਈ। ਉਹ ਆਪਦੇ ਹਮ ਉਮਰ ਨੌਜਵਾਨਾਂ ਦੇ ਵਿੱਚ ਬੜਾ ਮਕਬੂਲ ਹੈ ਤੇ ਉਹਦੀ ਉਹ ਗੱਲ ਸੁਣਦੇ ਆ ਇਸ ਵੇਲੇ ਸਾਰੇ, ਜਿੱਥੇ ਵੀ ਉਹ ਕਿਤੇ ਜਾ ਰਿਹਾ ਪ੍ਰੋਗਰਾਮਾਂ ਦੇ ਉੱਤੇ, ਥਾਂ ਥਾਂ ਦੇ ਉੱਤੇ ਉਹਨੂੰ ਜੀ ਆਇਆਂ ਹੋ ਰਿਹਾ, ਲੋਕ ਨੌਜਵਾਨ ਉਹਦੀ ਗੱਲ ਸੁਣਦੇ ਆ, ਬਾਣੀ ਨਾਲ ਜੁੜ ਰਹੇ ਨੇ। ਬਹੁਤ ਸਾਰੇ ਮਾਪਿਆਂ ਨੂੰ ਇਸ ਗੱਲ ਦੀ ਖੁਸ਼ੀ ਹੋਊਗੀ ਕਿ ਸ਼ੁਕਰ ਆ ਕੋਈ ਤਾਂ ਆਇਆ ਜਿਹੜਾ ਸਾਡੇ ਮੁੰਡੇ ਨੂੰ ਬਾਹੋਂ ਫੜ ਕੇ ਲੈ ਕੇ ਚੱਲਿਆ ਵੀ ਮੈਂ ਤੈਨੂੰ ਨਾ ਤਾਂ ਨਸ਼ੇ ਕਰਨ ਦੇਣੇ ਆ ਮਿੱਤਰਾ, ਨਾ ਤੈਨੂੰ ਮੈਂ ਹੋਰ ਗਲਤੀਆਂ ਕਰਨ ਦੇਣੀਆਂ ਨੇਗੀਆਂ, ਜਿਹੜੀਆਂ ਹੋ ਗਈਆਂ ਆ ਗਈਆਂ। ਮੈਂ ਵੀ ਤੇਰੇ ਵਰਗਾ ਸੀ, ਮੇਰੇ ਤੋਂ ਵੀ ਮੈਂ ਵੀ ਮੂੰਹ ਸਿਰ ਮੁੰਨਿਆ ਸੀ, ਆ ਜਾ ਰਲ ਮਿਲ ਕੇ ਆਪਾਂ ਗੁਰੂ ਦੇ ਪਿਆਰੇ ਸਿੱਖ ਬਣੀਏ। ਹੁਣ ਜਿਨ੍ਹਾਂ ਮਾਵਾਂ ਦੇ ਪੁੱਤ ਨਸ਼ੇ ਨਾਲ ਮਰ ਰਹੇ ਨੇ, ਉਹਨਾਂ ਦੇ ਘਰਾਂ ਦੇ ਵਿੱਚ ਜਿੱਥੇ 70 ਵਿਛਿਆ ਕੇ ਵਿਛਿਆ, ਜਿੱਥੇ ਉਹ ਰੋਜ਼ ਉਡੀਕਦੇ ਆ ਵੀ ਅੱਜ ਸਵੇਰੋਂ ਗਿਆ ਵਾ, ਹੁਣ ਪਤਾ ਨਹੀਂ ਆਪਣੇ ਮੁੜ ਕੇ ਆਊ ਕਿ ਨਹੀਂ ਆਊ। ਅਸੀਂ ਇਸ ਪੰਜਾਬ ਦੇ ਵਿੱਚ ਵੱਸਦੇ ਆ, ਸਾਡੇ ਆਲੇ ਦੁਆਲੇ ਸੈਂਕੜੇ ਇਹੋ ਜਿਹੇ ਹਿਸਾਬ ਕਿਤਾਬ ਨੇ ਸਾਡੀਆਂ ਜਾਂ ਰਿਸ਼ਤੇਦਾਰੀਆਂ ਦੇ ਵਿੱਚ ਨੇ, ਪਤਾ ਨਹੀਂ ਕਦੋਂ ਕਿਹੜੇ ਭਾਣਜੇ ਦੀ ਕਿਸੇ ਭਤੀਜੇ ਦੀ ਖਬਰ ਆ ਜਾਵੇ, ਏਦਾਂ ਦਾ ਚੱਲਦਾ ਰਹਿੰਦਾ। ਹੁਣ ਜੇਕਰ ਇਹੋ ਜਿਹੇ ਮਾਹੌਲ ਦੇ ਵਿੱਚ ਕੋਈ ਚੰਗੀ ਗੱਲ ਵਾਪਰਨ ਲੱਗੇ ਤਾਂ ਸਾਨੂੰ ਤਾਂ ਉਹ ਬੰਦਾ ਚੰਗਾ ਹੀ ਲੱਗਣਾ, ਵਧੀਆ ਹੀ ਲੱਗਣਾ। ਜਿਹੜੇ ਲੋਕ ਅਮਰਤਪਾਲ ਸਿੰਘ ਦਾ ਵਿਰੋਧ ਕਰਦੇ ਆ, ਉਹਨਾਂ ਨੂੰ ਇਹ ਨਹੀਂ ਦਿਖਦਾ ਕਿ ਇਸ ਨੌਜਵਾਨ ਦੇ ਵਿੱਚ ਇਹਦੇ ਆਉਣ ਕਰਕੇ ਆਹ ਕੁਝ ਚੰਗਾ ਵਾਪਰਿਆ। ਉਹ ਮਾੜੇ ਤੋਂ ਮਾੜਾ ਲੱਭ ਰਹੇ ਨੇ ਵੀ ਕੋਈ ਮਾੜੀ ਗੱਲ ਲੱਭੇ ਤੇ ਫਿਰ ਇਹਨੂੰ ਲੋਕਾਂ ਦੇ ਵਿੱਚ ਨਿੰਦੀਏ ਤੇ ਭੰਡੀਏ। ਤੇ ਇਹ ਤਾਂ ਗੱਲ ਆਪਾਂ ਨੂੰ ਸਭ ਨੂੰ ਪਤਾ ਵੀ ਹਰੇਕ ਮਨੁੱਖ ਦੇ ਵਿੱਚ ਔਗਣ ਵੀ ਹੁੰਦੇ ਆ ਤੇ ਗੁਣ ਵੀ ਹੁੰਦੇ ਆ। ਹੁਣ ਜਦੋਂ ਕੋਈ ਮੀਡੀਆ ਵਿੱਚ ਬੈਠ ਕੇ, ਕਿਉਂਕਿ ਮੀਡੀਆ ਅੱਜ ਕੱਲ੍ਹ ਨੈਰੇਟਿਵ ਸਿਰਜਦਾ, ਅੱਗੇ ਹੁੰਦਾ ਸੀਗਾ ਵੀ ਜੰਗਾਂ ਯੁੱਧਾਂ ਦੀ ਗੱਲ ਹੁੰਦੀ ਸੀ, ਪਰ ਜੰਗਾਂ ਯੁੱਧਾਂ ਦੇ ਨਾਲ ਨਾਲ ਇੱਕ ਚੀਜ਼ ਹੋਰ ਹੁੰਦੀ ਸੀ ਕਿ ਹਰੇਕ ਕੌਮ ਆਪਦਾ ਨੈਰੇਟਿਵ ਸਿਰਜਦੀ ਸੀ। ਆ ਜਿਹੜੇ ਮਹਾਂਭਾਰਤ, ਰਾਮਾਇਣ, ਵੇਦ ਜਾਂ ਹੋਰ ਗ੍ਰੰਥ ਨੇ, ਇਹ ਨੈਰੇਟਿਵ ਸਿਰਜੇ ਗਏ। ਇਹਨਾਂ ਰਾਹੀਂ ਬਾਹਰੋਂ ਆਈ ਆਰੀਅਨ ਨਸਲ ਨੇ ਆਪਦੇ ਆਪ ਨੂੰ ਮਹਾਨ ਤੇ ਸੱਚੇ ਦਿਖਾਤਾ, ਤੇ ਭਾਰਤ ਦੇ ਸੱਚੇ ਸੁੱਚੇ ਜਾਂ ਮੂਲ ਵਾਸੀ ਲੋਕਾਂ ਨੂੰ ਝੂਠੇ ਤੇ ਗਲਤ ਦਿਖਾਤਾ। ਆਪਦੇ ਆਪ ਨੂੰ ਘੈਂਟ ਦਿਖਾ ਲਿਆ ਕਿਉਂਕਿ ਲਿਖਣ ਵਾਲੇ ਬੰਦੇ ਆਪ ਸੀ, ਤੇ ਭਾਰਤ ਦੇ ਮੂਲ ਵਾਸੀਆਂ ਨੂੰ ਮਾੜੇ ਤੋਂ ਮਾੜਾ ਦਿਖਾਤਾ। ਹੈਰਾਨੀ ਦੀ ਗੱਲ ਇਹ ਆ ਕਿ ਜਿਹੜਾ ਸ਼ਿਵ ਜੀ ਆ ਉਹ ਬ੍ਰਹਮਾ ਤੇ ਵਿਸ਼ਨੂੰ ਵਾਂਗੂ ਆਰੀਅਨ ਨਸਲ ਦਾ ਬੰਦਾ ਨਹੀਂ ਹੈ, ਉਹ ਆਰੀਅਨ ਯੋਧਾ ਨਹੀਂ ਹੈਗਾ। ਉਹ ਭਾਰਤ ਦੇ ਮੂਲ ਵਾਸੀਆਂ ਚੋਂ ਆਉਂਦਾ, ਉਹਦੇ ਰੰਗ ਰੂਪ ਤੋਂ, ਉਹਦੇ ਸਾਰੀ ਜਿਹੜੀ ਕਹਾਣੀ ਹੈ ਉਹਦੇ ਤੋਂ ਸਾਫ਼ ਜ਼ਾਹਿਰ ਹੁੰਦਾ। ਪਰ ਬਾਅਦ ਵਿੱਚ ਲੰਮਾ ਅਰਸਾ ਲੰਘਣ ਤੋਂ ਬਾਅਦ, ਪਹਿਲਾਂ ਉਹਦੇ ਨਾਲ ਲੜਾਈਆਂ ਪੜਾਈਆਂ ਨੇ ਆਰੀਅਨ ਨਸਲ ਦੀਆਂ, ਬਾਅਦ ਵਿੱਚ ਉਹਨੂੰ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਨੂੰ ਇਕੱਠਾ ਕਰ ਲਿਆ। ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਹੋ ਸਕਦਾ ਕਿ ਸੰਤ ਭਿੰਡਰਾਂ ਵਾਲਿਆਂ ਦੀ ਇੰਦਰਾ ਗਾਂਧੀ ਦੇ ਬਰਾਬਰ ਫੋਟੋ ਲਾ ਕੇ ਕਹਿ ਦੇਣ ਕਿ ਜੀ ਇਹ ਇੱਕ ਅਕਾਲ ਪੁਰਖ ਨੇ ਉੱਪਰੋਂ ਜਿਹੜੀ ਸੀ ਕੋਈ ਮਨੁੱਖਤਾ ਨੂੰ ਸੇਧ ਦੇਣ ਲਈ ਇਹ ਪੈਦਾ ਕੀਤੇ, ਕਿਉਂਕਿ ਕਹਾਣੀਆਂ ਜਿਹੀਆਂ ਘੜਦੀਆਂ ਉਹ ਤਾਂ ਇਹਨਾਂ ਨੂੰ ਬਹੁਤ ਵਧੀਆ ਆਉਂਦੀਆਂ ਨੇ। ਇਹੋ ਜਿਹੀਆਂ ਕਹਾਣੀਆਂ ਘੜਨ ਕਢਾਉਣ ਲਈ ਇਹਨਾਂ ਕੋਲੇ ਝੂਠ ਤੂਫਾਨ ਬੜੇ ਪੁਰਾਣ ਪੂਣ ਜੇ ਲਿਖ ਲੈਂਦੇ ਆ। ਤੋ ਇਹ ਨੈਰੇਟਿਵ ਸਿਰਜਣ ਦੇ ਜਿਹੜੇ ਮਾਹਿਰ ਲੋਕ ਨੇ, ਉਹਨਾਂ ਨੇ ਇਸ ਵੇਲੇ ਭਾਰਤੀ ਮੀਡੀਆ ਦੇ ਰਾਹੀਂ ਜੋ ਕੁਝ ਕਹਿਣਾ ਸ਼ੁਰੂ ਕੀਤਾ ਹੋਇਆ, ਉਹਦੇ ਵਿੱਚ ਸਾਡੇ ਘਰਾਂ ਚੋਂ ਸਾਡੇ ਵਰਗੇ ਬੰਦੇ ਪੱਟ ਕੇ, ਜਿਵੇਂ ਮਨਵੀਰ ਕੌਰ ਕੁੜੀ ਜਾਂ ਜੋ ਮਨਮੀਤ ਕੌਰ ਆ, ਏਦਾਂ ਦਾ ਨੂੰ ਮੂਹਰੇ ਕੀਤਾ ਹੋਇਆ, ਜਿਹੜੇ ਵਿਚਾਰੇ ਰੋਟੀਆਂ ਦਾ ਜੁਗਾੜ ਕਰੀ ਬੈਠੇ, ਇਹਨਾਂ ਨੂੰ ਕੋਈ ਮਤਲਬ ਨਹੀਂ। ਮੈਂ ਹੈਰਾਨ ਹੁੰਦਾ ਵੀ ਜੇਕਰ ਦਿੱਲੀ ਦੱਖਣ ਵਾਲੇ ਬੀਬੀ ਗਈ ਹੋਵੇ ਤੇ ਜੂਨ 84, ਨਵੰਬਰ 84 ਵਰਗੇ ਹਾਲਾਤ ਹੋਣ, ਉੱਥੇ ਸਿੱਖਾਂ ਦੇ ਨਾਲ ਧੱਕੇਸ਼ਾਹੀ ਹੋ ਰਹੀ ਹੋਵੇ, ਫਿਰਕੂ ਫਸਾਦ ਹੋ ਜਾਣ, ਗਲਾਂ 'ਚ ਟਾਇਰ, ਰੇਪ ਤੇ ਹੋਰ ਜੋ ਕੁਝ ਨਵੰਬਰ 84 'ਚ ਵਾਪਰਿਆ, ਇਸ ਤਰ੍ਹਾਂ ਦੀ ਬੀਬੀ ਨਾਲ ਵਾਪਰ ਰਿਹਾ ਹੋਵੇ, ਤੇ ਇਹ ਉਸ ਟਾਈਮ ਕੀ ਇਹਦੇ ਦਿਮਾਗ 'ਚ ਗੱਲ ਆਜੂ ਉਸ ਮੌਕੇ ਵੀ ਖਾਲਿਸਤਾਨੀਆਂ ਦਾ ਜਾਂ ਖਾਲਸਾ ਰਾਜ ਦਾ ਮੈਂ ਐਵੇਂ ਵਿਰੋਧ ਕਰਦੀ ਰਹੀ? ਬਿਲਕੁਲ ਨਹੀਂ ਆਊਗਾ, ਕਿਉਂਕਿ ਬੁੱਧੀ ਉਨੀ ਕਾ। ਹੁਣ ਇਸ ਵੇਲੇ ਜਿਹੜੇ ਇਹਨੂੰ ਸੁਣਦੇ ਆ, ਉਹਨੂੰ ਜੇ ਕਹੀਏ ਵੀ ਦੇਖੋ ਜੀ ਆ ਬੀਬੀ ਕਹੇ ਜੀ ਉਹ ਬਹੁਤ ਵਧੀਆ, ਕਿੰਨੀਆਂ ਸਿਆਣੀਆਂ ਗੱਲਾਂ ਕਰਦੀ ਹੈ,
ਤੇ ਮੇਰੇ ਵਰਗੇ ਦੀ ਜੇ ਵੀਡੀਓ ਦੇਖਣ ਉਹੀ ਬੰਦੇ ਕਹਿਣਗੇ ਇਹ ਤਾਂ ਗਿਆਨੀ ਜੀ ਜਿਹੜੇ ਨੇ ਸਿੱਧੀਆਂ ਮਾਰੀ ਜਾਂਦੇ। ਹੁਣ ਅਸੀਂ ਤਾਂ ਮਾਰਦੇ ਆ ਸਿੱਧੀਆਂ, ਤੇ ਬੀਬੀ ਹੁਣਾਂ ਕੋਲੇ ਵਧੀਆ ਵਧੀਆ ਸ਼ਬਦਾਵਲੀ ਆ, ਸੋਹਣੇ ਜੇ ਸ਼ਬਦਾਂ 'ਚ ਵਧੀਆ ਜੇ ਤਰੀਕੇ ਨਾਲ ਇਹੋ ਜਿਹਾ ਟੀਕਾ ਲਾਉਂਦੇ ਆ ਜੀ ਬੀਬੀ ਜੀ, ਬਈ ਜਿਹੜੇ ਸਾਹਮਣੇ ਬੈਠੇ ਆ ਸਰੋਤੇ ਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਉਹਨਾਂ ਨੂੰ ਉਹਨਾਂ ਦੇ ਹੀ ਧਰਮ ਦੇ ਦੁਸ਼ਮਣ ਬਣਾਇਆ ਜਾ ਰਿਹਾ। ਭਾਰਤੀ ਮੀਡੀਆ ਏਡੀ ਕੁੱਤੀ ਚੀਜ਼ ਆ, ਤੁਹਾਨੂੰ ਪਤਾ ਹੀ ਨਹੀਂ ਲੱਗਣ ਦਿੰਦਾ ਕਿ ਕਦੋਂ ਤੁਹਾਡੇ ਦੁਸ਼ਮਣਾਂ ਨੂੰ ਤੁਹਾਡੇ ਦੋਸਤ ਦਰਸਾ ਦਿੰਦਾ ਤੇ ਤੁਹਾਡੇ ਦੋਸਤਾਂ ਨੂੰ ਤੁਹਾਡੇ ਦੁਸ਼ਮਣ ਦਰਸਾ ਦਿੰਦਾ। ਇਹ ਜਿਹੜਾ ਸਾਰਾ ਨੈਰੇਟਿਵ ਇਸ ਮੌਕੇ ਸਿਰਜਿਆ ਜਾ ਰਿਹਾ, ਉਹਦੇ ਵਿੱਚ ਅਮਰਤਪਾਲ ਸਿੰਘ ਦੀਆਂ ਜਾਂ ਹੋਰ ਸਿੱਖਾਂ ਦੀਆਂ ਜਾਂ ਪੰਥ ਦੀ ਚੜ੍ਹਦੀ ਕਲਾ ਲੋਚਣ ਵਾਲਿਆਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਵੱਡੀਆਂ ਭਿਆਨਕ ਦਿਖਾ ਕੇ ਵੀ ਇਹ ਤਾਂ ਬੜੇ ਮਾੜੇ ਆ, ਲੋਕਾਂ ਦੇ ਮਨਾਂ ਵਿੱਚ ਨਫ਼ਰਤ ਭਰੀ ਜਾ ਰਹੀ ਆ। ਔਰ ਇਹੀ ਕੁਛ ਪੁਰਾਣੇ ਹਿੰਦੂ ਗ੍ਰੰਥਾਂ 'ਚ ਵਾ, ਜਿਹੜੇ ਭਾਰਤ ਦੇ ਅਸਲ ਮੂਲ ਵਸਤੀ ਯੋਧੇ ਜਿਨ੍ਹਾਂ ਨੇ ਆਰੀਅਨ ਨਸਲ ਦੇ ਖਿਲਾਫ ਜੰਗ ਲੜੀ, ਉਹਨਾਂ ਨੂੰ ਖਤਰਨਾਕ, ਦਹਿਸ਼ਤਗਰਦ ਤੇ ਮਾੜੇ ਤੋਂ ਮਾੜੇ ਦਰਸਾਇਆ ਤੇ ਆਪਦੇ ਵਧੀਆ ਤੋਂ ਵਧੀਆ। ਇਸ ਵੇਲੇ ਵੀ ਆਹ ਬੀਬੀ ਨੂੰ ਕਹੋ ਵੀ ਜਿਹੜੇ ਬੰਦੇ ਨੇ ਗੁਜਰਾਤ ਦੇ ਵਿੱਚ ਇੱਕ ਗਰਭਵਤੀ ਮੁਸਲਮਾਨ ਬੀਬੀ ਦਾ ਪੇਟ ਪਾੜ ਕੇ ਉਹਦੇ ਵਿੱਚੋਂ ਬੱਚਾ ਕੱਢ ਕੇ ਉਹਨੂੰ ਮਾਰ ਕੇ ਉਹਦੇ ਉੱਤੇ ਬੜਾ ਨਜ਼ਾਰਾ ਲਿਆ, ਉਹਨੇ ਆਨੰਦ ਆਇਆ ਉਹਨੂੰ ਵੀ ਮੈਂ ਤਾਂ ਕਮਾਲ ਕਰਦਾ ਹੈ, ਮੈਂ ਤਾਂ ਹਿੰਦੂਤਵਾ ਦੀ ਬਹੁਤ ਵੱਡੀ ਸੇਵਾ ਕੀਤੀ ਹੈ। ਇਹ ਬੀਬੀ ਉਹਦੇ ਖਿਲਾਫ ਨਹੀਂ ਬੋਲ ਸਕਦੀ, ਇਹ ਸਾਧਵੀ ਪ੍ਰਗਿਆ ਖਿਲਾਫ ਨਹੀਂ ਬੋਲ ਸਕਦੀ, ਇਹ ਬੰਬ ਧਮਾਕੇ ਜਾਂ ਹੋਰ ਵੱਡੀਆਂ ਖਤਰਨਾਕ ਵਾਰਦਾਤਾਂ ਕਰਨ ਵਾਲੇ ਹਿੰਦੂ ਕੱਟੜਵਾਦੀਆਂ ਖਿਲਾਫ ਨਹੀਂ ਬੋਲ ਸਕਦੀ। ਉਹਨਾਂ ਦੀ ਤਾਂ ਗੱਲ ਛੱਡੋ, ਜੇਕਰ ਮਹਾਤਮਾ ਗਾਂਧੀ ਜਿਹਨੂੰ ਮਹਾਤਮਾ ਕਹਿੰਦੇ ਆ ਉਹਦੀ ਗੱਲ ਇਹਨਾਂ ਨੂੰ ਇਹਨੂੰ ਕਰਨ ਲਈ ਕਹਿ ਦਈਏ ਵੀ ਅੱਜ ਤੂੰ ਇਹ ਗੱਲ ਬੋਲ ਆਪਦੇ ਪ੍ਰੋਗਰਾਮ ਦੇ ਵਿੱਚ ਕਿ ਸੀਸਗੰਜ ਗੁਰਦੁਆਰਾ ਸਾਹਿਬ ਦੇ ਵਿੱਚ ਗਾਂਧੀ ਨੇ ਖੜ ਕੇ ਕਿਹਾ ਸੀ ਕਿ ਸਿੱਖੋ ਮੇਰੇ ਤੇ ਯਕੀਨ ਕਰੋ, ਜੇਕਰ ਭਾਰਤ ਆਜ਼ਾਦ ਹੋ ਗਿਆ ਤੇ ਤੁਸੀਂ ਸਿੱਖੋ ਭਾਰਤ ਨਾਲ ਰਲੇ ਪਾਕਿਸਤਾਨ ਨਾਲ ਨਾ ਗਏ ਤਾਂ ਉੱਤਰੀ ਭਾਰਤ ਵਿੱਚ ਇੱਕ ਵੱਖਰਾ ਖਿੱਤਾ ਹੀ ਘੜ ਦਿਆਂਗੇ। ਅਸੀਂ ਇਸ ਮੁਲਕ ਦੇ ਵਿੱਚ ਕੋਈ ਇਹੋ ਜਿਹਾ ਕਾਨੂੰਨ ਹੀ ਨਹੀਂ ਪਾਸ ਹੋਊਗਾ ਜਿੰਨਾ ਟਾਈਮ ਸਿੱਖ ਉਹਨੂੰ ਪਹਿਲਾਂ ਪਾਸ ਨਹੀਂ ਕਰਦੇ। ਵੀ ਇਹ ਗੱਲਾਂ ਕਰਨ ਵਾਲਾ ਬੰਦਾ ਮਹਾਤਮਾ ਨਹੀਂ ਹੁੰਦਾ, ਇਹ ਤਾਂ ਠੱਗ ਹੁੰਦਾ, ਇਹ ਤਾਂ ਸਿਆਸੀ ਜਿਵੇਂ ਆਮ ਬੰਦੇ ਚਤਰਾਈਆਂ ਕਰਦੇ ਆ ਉਵੇਂ ਦੀ ਗੱਲ ਹੁੰਦੀ। ਬੀਬੀ ਦੀ ਬੁੱਲ ਤੋਂ ਬੁੱਲ ਨਹੀਂ ਚੱਕਿਆ ਜਾਣਾ, ਕਿਉਂਕਿ ਹਿੰਦੂਤਵਾ ਤੋਂ ਡਰਦੇ ਨੇ ਤੇ ਸਿੱਖੀ ਅਤੇ ਸਿੱਖਾਂ ਦਾ ਕੋਈ ਤਾਪ ਤੇਜ ਕੋਈ ਰਾਜ ਭਾਗ ਨਾ ਹੋਣ ਕਰਕੇ ਉਹਦੇ ਖਿਲਾਫ ਬੋਲਣਾ ਸੌਖਾ। ਜਦੋਂ ਇਹ ਲੋਕ ਨੈਰੇਟਿਵ ਸਿਰਜਦੇ ਆ ਉਸ ਮੌਕੇ ਇਹਨਾਂ ਦੀ ਗੱਲਬਾਤ ਸੁਣਨ ਤੋਂ ਉਪਰੰਤ ਸਿੱਖਾਂ ਦੇ ਕੋਲ ਇੱਕੋ ਹੀ ਰਾਹ ਬਚਦਾ ਵੀ ਇਹਨਾਂ ਦਾ ਐਡਰੈਸ ਲੱਭੋ, ਇਹਨਾਂ ਦੇ ਮਾਪਿਆਂ ਨੂੰ, ਇਹਨਾਂ ਦੇ ਭੈਣ ਭਰਾਵਾਂ ਨੂੰ, ਇਹਨਾਂ ਦੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਬਿਠਾ ਕੇ ਇਹ ਬੇਨਤੀ ਕਰੇ ਸਿੱਖ ਜਗਤ ਕਿ ਤੁਹਾਡੀ ਬੀਬੀ ਬੜੀ ਮਿਹਨਤ ਨਾਲ ਸਿੱਖਾਂ ਨੂੰ ਇਹ ਦੱਸ ਰਹੀ ਆ ਵੀ ਭਾਰਤ ਵਿੱਚ ਗੁਲਾਮ ਰਹਿਣ ਦੇ ਕੀ ਫਾਇਦੇ ਨੇ, ਤੇ ਸਿੱਖੋ ਜੇ ਤੁਸੀਂ ਆਪਦੀ ਆਜ਼ਾਦੀ ਲਈ ਲੜੇ ਜਾਂ ਆਜ਼ਾਦੀ ਲੈ ਲਈ ਫਿਰ ਤਾਂ ਬਹੁਤ ਮਾੜਾ ਹੋ ਜੂ। ਤੁਹਾਡੀ ਲੜਕੀ ਜਿਹੜੀ ਆ ਉਹ ਜਾਂਦੀ ਆ ਤੇ ਚੈਨਲ ਦੇ ਉੱਤੇ ਬਹਿ ਕੇ ਸਿੱਖਾਂ ਦੇ ਖਿਲਾਫ ਭੁਗਤ ਰਹੀ ਹੈ, ਤੇ ਕੱਲ ਨੂੰ ਤੁਸੀਂ ਕਹੋ ਵੀ ਅਸੀਂ ਸਿੱਖਾਂ ਦਾ ਕੀ ਵਿਗਾੜਿਆ, ਫਿਰ ਤੁਸੀਂ ਦਰਬਾਰ ਸਾਹਿਬ ਜਾਂ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਦੇ ਹੋ, ਉੱਥੋਂ ਤੁਸੀਂ ਕਹਿੰਦੇ ਹੋ ਜੀ ਅਸੀਂ ਸਿੱਖ ਹਾਂ। ਤੇ ਹਰ ਵੇਲੇ ਸਿੱਖੀ ਦਾ ਬੁਰਾ ਲੋਚਣਾ, ਹਰ ਵੇਲੇ ਸਿੱਖਾਂ ਦੇ ਖਿਲਾਫ ਸੋਚਣਾ, ਹਰ ਵੇਲੇ ਭਾਰਤ ਦਾ ਭਲਾ ਲੋਚਣਾ, ਉਹ ਭਾਰਤੀ ਹਕੂਮਤੀ ਸਿਸਟਮ ਜਿਹਨੇ ਨਵੰਬਰ 84 ਦੇ ਵਿੱਚ ਸਿੱਖਾਂ ਦੇ ਬੇਦੋਸ਼ੇ ਇਹ ਬੀਬੀ ਨੂੰ ਜਾਂ ਇਹਦੇ ਟੱਬਰ ਟੀਹਰ ਨੂੰ ਜਾਂ ਇਹਦੇ ਵਰਗੇ ਲੋਕਾਂ ਨੂੰ ਜਿਹਦੀ ਜਿਸ ਥਾਟ ਦੀ ਇਹ ਪ੍ਰਤੀਨਿਧਤਾ ਕਰਦੀ ਆ, ਉਹਨਾਂ ਸਾਰਿਆਂ ਨੂੰ ਆਪਾਂ ਮੰਨ ਲੈਂਦੇ ਆ ਕਿ ਜੂਨ 84 ਦੇ ਬਾਰੇ ਸਿੱਖਾਂ ਦਾ ਪੱਖ ਲੈਣਾ ਔਖਾ ਲੱਗਦਾ ਹੋਊ, ਕਿਉਂਕਿ ਇਹਨਾਂ ਨੂੰ ਵੀ ਉਹੀ ਬਿਮਾਰੀ ਆ ਨਾ ਕਿ ਜੀ ਪਿੰਡਰਾਲਾ ਹਥਿਆਰ ਲਾ ਕੇ ਕਿਉਂ ਬਹਿ ਗਿਆ ਸੀ। ਚਲੋ ਉਹਦੀ ਗੱਲ ਛੱਡੋ, ਨਵੰਬਰ 84 ਨੂੰ ਜਿਹਨਾਂ ਲੋਕਾਂ ਨੂੰ ਕਤਲ ਕੀਤਾ ਗਿਆ, ਜਿਨ੍ਹਾਂ ਬੱਚੀਆਂ ਨੂੰ, ਧੀਆਂ ਭੈਣਾਂ ਨੂੰ, ਸਾਡੀਆਂ ਨੂੰ ਉੱਥੇ ਬੇਪੱਤ ਕੀਤਾ ਗਿਆ, ਜਿਹੜੇ ਸਾਡੇ ਗੁਰਦੁਆਰਾ ਸਾਹਿਬਾਨ ਨੂੰ, ਗੁਰੂ ਗ੍ਰੰਥ ਸਾਹਿਬਾਨ ਨੂੰ ਬੇਅਦਬ ਕੀਤਾ ਗਿਆ, ਉਹ ਸਾਰੇ ਕਾਸੇ ਬਾਰੇ ਇਹਨਾਂ ਨੂੰ ਪੁੱਛ ਲੈਂਦੇ ਆ ਵੀ ਦੱਸੋ ਉਹਦਾ ਕੀ ਕਸੂਰ ਸੀ। ਤੇ ਉਹਨਾਂ ਸਾਰਿਆਂ ਦੇ ਜਿਹੜੇ ਕਾਤਲ ਸੀ, ਉਹਨਾਂ ਸਾਰਿਆਂ ਦੇ ਉੱਤੇ ਜ਼ੁਲਮ ਕਰਨ ਵਾਲੇ ਸੀ, ਉਹਨਾਂ ਨੂੰ ਜਿਸ ਸਿਸਟਮ ਨੇ ਬਚਾਇਆ ਉਸ ਸਿਸਟਮ ਦੀ ਚਾਕਰੀ ਕਰਨ ਲਈ, ਉਸ ਸਿਸਟਮ ਦੇ ਗੁਣ ਗਾਉਣ ਲਈ ਤੁਸੀਂ ਸਾਨੂੰ ਕਹਿੰਦੇ ਹੋ ਵੀ ਇਹਦੇ ਅਧੀਨ ਰਹੋ ਜੀ। ਉਹ ਤਾਂ ਚਲੋ ਲੋਕ ਸੀ, ਬੰਦੇ ਸੀ, ਬੰਦੇ ਜਿਹੜੇ ਕੌਮਾਂ ਦੇ ਵਿੱਚ ਇਸ ਤਰ੍ਹਾਂ ਦੇ ਘੱਲੂ ਘਾਰੇ ਸਾਡੇ ਨਾਲ ਪਹਿਲਾਂ ਵੀ ਵਾਪਰੇ। ਪਰ ਬੀਬੀ ਨੂੰ ਇਹ ਜੇ ਪੁੱਛੀਏ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਆਪਣਾ ਕੌਮ ਦਾ ਐਸਟ ਤੇ ਇੰਡੀਅਨ ਸਟੇਟ ਸਿਸਟਮ ਉਹਨਾਂ ਸਾਰਿਆਂ ਦਾ ਪੱਖ ਪੂਰਦਾ ਹੈ
ਜਿਹੜੇ ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੇ ਆ, ਅੱਗਾ ਲਾਉਂਦੇ ਆ, ਤੇ ਹਰ ਮਹੀਨੇ ਹਰ ਸਾਲ ਆਪਾਂ ਉਹਨਾਂ ਦੀਆਂ ਕਰਤੂਤਾਂ ਦਾ ਇੱਥੇ ਰੋਲਾ ਰੱਪਾ ਪਾਉਂਦੇ ਵੀ ਤੁਸੀਂ ਸਾਨੂੰ ਉਸ ਸਿਸਟਮ ਦੇ ਗੋਗੇ ਗਾਉਣ ਲਈ ਕਹਿੰਦੇ ਹੋ ਜਿਹੜਾ ਸਾਡੀ ਪੱਗ ਲਾ ਰਿਹਾ, ਜਿਹੜਾ ਸਾਡੇ ਧਰਮ ਦਾ ਦੁਸ਼ਮਣ, ਜਿਹੜਾ ਸਾਡੀ ਹੋਂਦ ਹਸਤੀ ਨੂੰ ਮਿਟਾ ਰਿਹਾ, ਤੇ ਤੁਸੀਂ ਕਹਿੰਦੇ ਹੋ ਕਿ ਉਹਦੇ 'ਚ ਯਕੀਨ ਰੱਖੋ। ਤੇ ਪਿਛਲੇ 70-80 ਸਾਲਾਂ ਤੋਂ ਯਕੀਨ ਰੱਖਣ ਵਾਲਿਆਂ ਦੀ ਜੋ ਦੁਰਗਤੀ ਇਸ ਸਿਸਟਮ ਨੇ ਕੀਤੀ ਹੈ, ਉਹਦੇ ਸਾਹਮਣੇ ਜੇਕਰ ਕੋਈ ਬੰਦਾ ਤੁਹਾਡੇ ਵਰਗਾ ਨਹੀਂ ਹੈਗਾ, ਜੇ ਕੋਈ ਬੰਦਾ ਤੁਹਾਡੇ ਵਾਂਗੂ ਮਾਤਾ ਦਾ ਮਾਲ ਨਹੀਂ ਹੈਗਾ, ਉਹਦੇ ਵਿੱਚ ਅੰਦਰ ਪੰਥ ਦੀ, ਕੌਮ ਦੀ ਅਣਖ ਗੈਰਤ ਦਾ ਕੁਛ ਮਾਦਾ ਹੈ, ਤੇ ਉਹ ਸੋਚਦਾ ਹੈ ਕਿ ਮੈਨੂੰ ਇਤਿਹਾਸ ਦੀ ਲੋੜ ਅਨੁਸਾਰ ਕੋਈ ਗੱਲ ਕਹਿਣੀ ਚਾਹੀਦੀ ਹੈ, ਤੇ ਤੁਸੀਂ ਉਹਦੇ ਖਿਲਾਫ ਵੱਡੇ ਵੱਡੇ ਪ੍ਰੋਗਰਾਮ ਕਰਦੇ। ਮੈਂ ਹੋ ਸਕਦਾ ਕਿ ਰੈਫਰੈਂਡਮ ਵਾਲੇ ਭਾਈ ਗੁਰਬਖਸ਼ ਸਿੰਘ ਪੰਨੂ ਦੇ ਵਿਚਾਰਾਂ ਨਾਲ, ਪ੍ਰੋਗਰਾਮ ਨਾਲ, ਉਹਦੇ ਏਜੰਡੇ ਨਾਲ ਸਹਿਮਤ ਨਾ ਹੋ ਸਕਦਾ ਮੈਂ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਏਜੰਡੇ ਜਾਂ ਪ੍ਰੋਗਰਾਮ ਨਾਲ ਅਸਹਿਮਤ ਹੋ ਸਕਦਾ ਮੈਂ ਅਮਰਤਪਾਲ ਸਿੰਘ ਦੇ ਨਾਲ ਵੀ ਅਸਹਿਮਤ ਨਾ ਹੋ, ਪਰ ਜੇਕਰ ਉਹਨਾਂ ਦੇ ਨਾਲ ਮੈਂ ਤੁਰਨ ਜੋਗਾ ਨਹੀਂ, ਮੇਰੀਆਂ ਲੱਤਾਂ ਭਾਰ ਨਹੀਂ ਚੱਲਦੀਆਂ, ਤਾਂ ਉਹ ਜਿਹੜਾ ਕੁਝ ਕਰਦੇ ਆ ਕੌਮ ਲਈ, ਪੰਥ ਲਈ, ਧਰਮ ਲਈ, ਤੇ ਜੂਏ ਪੀਏ ਲੱਗੂ ਉਹਨਾਂ ਤੇ ਲੱਗੂ। ਜੇ ਸਟੇਟ ਕੋਈ ਬੁਰਾ ਕਰੂ ਉਹਨਾਂ ਦਾ ਕਰੂ, ਮੈਂ ਕਾਹਤੋਂ ਐਵੇਂ ਭਾਈ ਪਹਿਲਾਂ ਹੀ ਭੱਜਾ ਫਿਰਾਂ ਕਿ ਇਹਨਾਂ ਨੂੰ ਫੜੋ, ਇਹਨਾਂ ਨੂੰ ਆਹ ਕਰ ਦੋ, ਇਹਨਾਂ ਨੂੰ ਉਹ ਕਰ ਦੋ। ਤੋ ਜਿਹੜੇ ਇੰਡੀਅਨ ਸਟੇਟ ਦਾ ਭੌਂਕੇ ਬਣ ਕੇ, ਉਹਦੇ ਲਾਊਡ ਸਪੀਕਰ ਬਣ ਕੇ, ਉਹਦੇ ਨੈਰੇਟਿਵ ਨੂੰ ਸਿਰਜਣ ਸਦਾਉਣ ਦੀਆਂ ਗੱਲਾਂ ਕਰਦੇ ਆ, ਤੇ ਨਾਲੇ ਕਹਿੰਦੇ ਅਸੀਂ ਸਿੱਖ ਵਾਂ। ਸਿੱਖੀ ਦੀ ਗੱਲ, ਸਿੱਖ ਧਰਮ ਦੀ ਗੱਲ, ਸਿੱਖ ਫਲਸਫੇ ਦੀ ਗੱਲ ਬਿਲਕੁਲ ਕੋਹਾਂ ਦੂਰ ਹੋਣ ਦੇ ਬਾਵਜੂਦ ਗੱਲ ਇਉਂ ਕਰਦੇ ਆ ਵੀ ਜਿਵੇਂ ਸਿੱਖੀ ਦਾ ਠੇਕਾ ਇਹਨਾਂ ਕੋਲ ਹੀ ਆ, ਇਹਨਾਂ ਨੂੰ ਮਹਾਨ ਕੋਈ ਸਿੱਖ ਨਹੀਂ। ਤੇ ਜੇਕਰ ਕੋਈ ਇਹਨਾਂ ਦੇ ਮੁਤਲਕ ਗੱਲ ਕਰੇ ਕਿ ਆਹ ਭਾਈ ਜਿਹੜਾ ਤੁਸੀਂ ਗਣਾਉਣ ਲੱਗੇ ਹੋ ਕਿ ਪੰਨੂ ਚਾਹ, ਲੋਕਸਭਾ, ਮਾਨ ਸਾਹਿਬ ਚਾਹ ਘਾਟ, ਅਮਰਤਪਾਲ ਚਾਹ ਘਾਟਾ ਤਾਂ ਫਿਰ ਤੁਹਾਡੇ 'ਚ ਵੀ ਨੇ, ਜੇ ਕੱਲੀਆਂ ਸੰਪੂਰਨਤਾਵਾਂ ਨਾਲ ਹੀ ਤੁਸੀਂ ਕਹਿੰਦੇ ਹੋ ਕਿ ਅਸੀਂ ਉਹ ਤੇ ਤਾਂ ਗੱਲ ਮੰਨਾਂਗੇ, ਤੇ ਫੇਰ ਭਾਈ ਘਾਟਾ ਤਾਂ ਮਨੁੱਖ 'ਚ ਸਾਰਿਆਂ 'ਚ ਹੀ ਹੁੰਦੀਆਂ ਨੇ। ਇਹ ਤਾਂ ਜਿਵੇਂ ਕਈ ਗੱਲਾਂ ਨੇ, ਕਬੀਰ ਏਕ ਆਦ ਗੁਰਬਾਣੀ 'ਚ ਹੈਗਾ ਨਾ ਵੀ ਕੋਈ ਵਿਰਲਾ ਹੀ ਹੁੰਦਾ, ਜਾਂ ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕਈ ਕੇ, ਬੜੀਆਂ ਗੱਲਾਂ ਨੇ ਬਹੁਤ ਉਸ ਡਿਗਰੀ ਨੂੰ, ਉਸ ਚੀਜ਼ ਨੂੰ। ਹੁਣ ਇਹ ਸਾਡੇ ਗੁਰੂ ਸਾਹਿਬਾਨ ਥੋੜੀ ਆ, ਇਹਨਾਂ ਦੀਆਂ ਘਾਟਾਂ ਸਾਨੂੰ ਮਨਜ਼ੂਰ ਕਰਨੀਆਂ ਪੈਂਦੀਆਂ ਨੇ। ਜਿਹੜੇ ਬੰਦੇ ਧਰਮ ਜਾਂ ਕੌਮ ਲਈ ਲੜਦੇ ਆ, ਹੁਣ ਜਿਹੜੇ ਬੰਦੇ ਪੰਥ ਲਈ ਲੜੇ ਆ 1978 ਤੋਂ ਲੈ ਕੇ ਸੰਘਰਸ਼ ਵਿੱਚ, ਉਹਨਾਂ ਦੇ ਵਿੱਚੋਂ ਜਿਹਦਾ ਵੀ ਬੀਬਾ ਜੀ ਕਦੇ ਮੈਂ ਜਿਹਦੀ ਵੀ ਇੱਜ਼ਤ ਪੰਥ ਵਿੱਚ ਸਤਿਕਾਰ ਆ, ਉਹਦੇ 'ਚ ਕੋਈ ਨਾ ਕੋਈ ਘਾਟ ਕਮਜ਼ੋਰੀ ਜ਼ਰੂਰ ਹੁੰਦੀ ਹੈ। ਮਨੁੱਖ ਨੇ, ਬੰਦੇ ਨੇ, ਪਰ ਪੰਥ ਨੂੰ ਉਹਦੀ ਘਾਟ ਜਾਂ ਕਮਜ਼ੋਰੀ ਨਹੀਂ, ਉਹ ਸ਼ਹੀਦ ਮੰਨ ਕੇ ਉਹਦਾ ਸਤਿਕਾਰ ਆ, ਕਿਉਂਕਿ ਕੌਮ ਲਈ ਲੜਿਆ ਤੇ ਕੌਮ ਲਈ ਮਰਿਆ। ਇਹਦੀ ਬਜਾਏ ਜਿਨ੍ਹਾਂ ਨੇ ਰੋਟੀਆਂ ਕਾਰਨ ਪੂਰੇ ਤਾਲ, ਜਿਨ੍ਹਾਂ ਨੇ ਜਗਾੜ ਬਣਾ ਲਿਆ ਕਿ ਸਿੱਖ ਜਜ਼ਬਾਤਾਂ ਦੇ ਨਾਂ ਤੇ ਠੱਗੀਆਂ ਮਾਰੋ, ਸੱਤਾ ਮਾਣੋ, ਸੁਖਬੀਰ ਬਾਦਲ ਹੋਣੀ ਹੈ, ਪ੍ਰਕਾਸ਼ ਸਿੰਘ ਬਾਦਲ, ਬਰਨਾਲੇ, ਲੌਂਗੋਵਾਲ, ਇਹਨਾਂ ਉੱਤੇ ਸਿੱਖਾਂ ਨੂੰ ਕਾਹਤੋਂ ਗੁੱਸਾ ਆਉਂਦਾ? ਕਿਉਂਕਿ ਇਹ ਕੌਮ ਦੇ ਹਿੱਤਾਂ ਦੀ ਗੱਲ ਕਰਕੇ, ਕੌਮ ਨੂੰ ਐਕਸਪਲੋਇਟ ਕਰਕੇ ਵੋਟਾਂ ਪਾਟਾਂ ਲੈਂਦੇ ਆ, ਮੁੜ ਕੇ ਨਜ਼ਾਰੇ ਲੈਂਦੇ ਆ, ਕੋਈ ਪਰਵਾਹ ਨਹੀਂ ਸਿੱਖੀ ਦੀ। ਸਿੱਖਾਂ ਦੀ ਜੋ ਦੁਰਗਤੀ, ਸਿੱਖਾਂ ਦਾ ਧਰਮ ਦਾ ਜੋ ਬੁਰਾ ਹਾਲ ਆ, ਉਹ ਕਰਨ ਕਰਾਉਣ ਵਿੱਚ ਇੱਕ ਤਰੀਕੇ ਨਾਲ ਇਹ ਕੋਲੇ ਖੜ ਕੇ ਜਿਵੇਂ ਕਟਾਈ ਦਾ ਨਾ, ਉਹ ਹਾਲ ਹੋਇਆ ਪਿਆ। ਉਹ ਇੰਡੀਅਨ ਸਟੇਟ ਸਿਸਟਮ ਜਿਹੜਾ ਸਾਡੀ ਹੋਂਦ ਹਸਤੀ ਤੋਂ ਇਨਕਾਰੀ ਹੈ, ਜਿਹਦੇ ਵਿੱਚ ਸਾਡੇ ਲਈ ਕੋਈ ਥਾਂ ਹੀ ਨਹੀਂ, ਉਹਦੀ ਡੁਗਡੁਗੀ ਖੜਕਾਉਣ ਲਈ ਸਾਨੂੰ ਮਜਬੂਰ ਕਰਨਾ, ਤੇ ਇਹ ਕਹਿਣਾ ਕਿ ਜੇ ਤੁਸੀਂ ਖੜਕਾਉਂਦੇ ਹੋ ਤਾਂ ਵਧੀਆ, ਤੇ ਨਹੀਂ ਫਿਰ ਤੁਸੀਂ ਪੰਥ ਦੇ ਗੱਲ ਤੋਂ ਤੁਸੀਂ ਤਾਂ ਸਿੱਖਾਂ ਦਾ ਨੁਕਸਾਨ ਕਰ ਦੋਗੇ, ਇਹੋ ਜਿਹਾ ਖਾਲਿਸਤਾਨ ਹੁੰਦਾ, ਆਹ ਗੱਲ ਕਿਵੇਂ ਹੋ ਜੂ? ਉਹ ਬੀਬਾ ਬਈ ਜਿਹੜੇ ਲੋਕ ਪਹਿਲਾਂ ਖਾਲਿਸਤਾਨ ਲਈ ਘਰਾਂ ਚੋਂ ਨਿਕਲੇ ਸੀ, ਨਾ ਤਾਂ ਉਹ ਉਦੋਂ ਦੇ ਕਿਸੇ ਇਹੋ ਜਿਹਿਆਂ ਦੇ ਮਗਰ ਲੱਗ ਕੇ ਤੁਰੇ ਸੀ, ਨਾ ਉਹ ਉਦੋਂ ਕਿਸੇ ਦੇ ਕਹਿਣ ਤੇ ਰੁਕੇ ਸੀ। ਅੱਗੇ ਵੀ ਪੰਥਕ ਪੈੜ ਵਿੱਚ ਜਿਨ੍ਹਾਂ ਨੇ ਆਉਣਾ ਜਾਂ ਜਿਹੜੇ ਅੱਜ ਆਏ ਹੋਏ ਨੇ, ਉਹਨਾਂ ਨੇ ਨਾ ਤਾਂ ਕਿਸੇ ਨੂੰ ਦਿਖਾਉਣ ਲਈ ਇਹ ਸੇਵਾ ਕੀਤੀ ਆ ਜਾਂ ਕਰਨੀ ਆ, ਨਾ ਉਹਨਾਂ ਨੇ ਕਿਸੇ ਤੋਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਰੁਕਣਾ। ਹੁਣ ਭਾਈ ਅਮਰਤਪਾਲ ਸਿੰਘ ਆ, ਉਹ ਸੇਵਾ ਕਰਨ ਲੱਗਿਆ, ਮੈਦਾਨ ਵਿੱਚ ਆਇਆ, ਜੇਕਰ ਉਹਦੇ ਨਾਲ ਚਾਰ ਸਰੀਰ ਤੁਰ ਪਏ, ਉਹਨਾਂ ਨੇ ਤੁਰਨਾ ਹੀ ਤੁਰਨਾ। ਉਹਨਾਂ ਨੂੰ ਆ ਬੀਬੀ ਮਨਵੀਰ ਕੌਰ ਜੀ ਵਰਗੀਆਂ ਦੀਆਂ ਜਿਹੜੀਆਂ ਖੂਬਸੂਰਤ ਲਹਿਜੇ ਵਿੱਚ ਕੀਤੀਆਂ ਹੋਈਆਂ ਜ਼ਹਿਰੀਲੀਆਂ ਗੱਲਾਂ ਨੇ, ਇਹ ਰੋਕ ਨਹੀਂ ਸਕਦੇ, ਇਹਨਾਂ ਤੋਂ ਥੋੜੀ ਰੁਕਣਾ ਉਹਨਾਂ ਨੇ। ਹਾਂ,
ਉਹਨਾਂ ਦੇ ਅੰਦਰ, ਉਹਨਾਂ ਦੇ ਮਨ ਅੰਦਰ ਕੋਈ ਕਿਸੇ ਤਰੀਕੇ ਦੀ ਕਿਵੇਂ ਖਿਆਲ ਆਉਂਦੇ ਨੇ, ਇਹ ਗੱਲ ਵੱਖਰੀ ਆ। ਪਰ ਉਹ ਕਿਸੇ ਇਹੋ ਜਿਹੇ ਚੱਕਰਬੂ ਚ ਫਸ ਕੇ, ਇਹਨਾਂ ਦੀਆਂ ਗੱਲਾਂ ਦੇ ਗਧੀ ਗੇੜ ਚ ਫਸ ਕੇ ਨਹੀਂ ਰੁਕਣ ਲੱਗੇ। ਹਾਂ, ਇਹ ਲੋਕ ਆਪਦੇ ਆਪ ਨੂੰ ਜ਼ਰੂਰ ਇਤਿਹਾਸ ਦੇ ਵਿੱਚ ਕਲੰਕਿਤ ਕਰਵਾ ਲੈਣਗੇ ਕਿ ਜਦੋਂ ਸਿੱਖ ਜਗਤ ਆਪਦੀ ਹੋਂਦ ਹਸਤੀ ਦੀ ਲੜਾਈ ਲੜ ਰਿਹਾ ਸੀ, ਉਦੋਂ ਇਹ ਲੋਕ ਜਿਹੜੇ ਸੀ ਸਿੱਖਾਂ ਦੀਆਂ ਲੱਤਾਂ ਖਿੱਚਦੇ ਹੁੰਦੇ ਸੀ, ਸਿੱਖਾਂ ਦੇ ਖਿਲਾਫ ਭੁਗਤਦੇ ਹੁੰਦੇ ਸੀ। ਫਿਰ ਜਦੋਂ ਇਹਨਾਂ ਦਾ ਇਤਿਹਾਸ ਵਿੱਚ ਜਾਂ ਇਹਨਾਂ ਦੀ ਇਸ ਤਰੀਕੇ ਦੀ ਗੱਲ ਕੋਈ ਕਰਦਾ, ਫਿਰ ਇਹਨੂੰ ਬੜੀ ਤਕਲੀਫ ਹੁੰਦੀ ਆ ਕਿ ਜੀ ਸਾਨੂੰ ਇਉਂ ਕਹਿਤਾ। ਜਿਵੇਂ ਸੰਤ ਭਿੰਡਰਾਂ ਵਾਲਿਆਂ ਵੇਲੇ ਪੰਥ ਦੇ ਉਲਟ ਭੁਗਤਣ ਵਾਲੇ ਕਿਸੇ ਬੰਦੇ ਦਾ ਜੇ ਉਹ ਸਟੇਜ ਤੋਂ ਨਾਂ ਲੈ ਦਿੰਦੇ ਸੀ ਨਾ, ਫਿਰ ਉਹਨੇ ਚੀਕਾਂ ਮਾਰਨੀਆਂ ਜੇ ਮੇਰਾ ਲਿਸਟ ਵਿੱਚ ਨਾਂ ਆ ਗਿਆ। ਉਦੋਂ ਇਹ ਕਹਿੰਦੇ ਹੁੰਦੇ ਸੀ। ਅੱਜ ਵੀ ਜਦੀ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਇਹਨਾਂ ਦੀ ਕੋਈ ਨਿਖੇਧੀ ਕਰਦਾ ਹੈ, ਇਹਨਾਂ ਦਾ ਸੱਚ ਖੋਲਦਾ ਹੈ, ਤਾਂ ਫਿਰ ਇਹ ਆਪਦੇ ਪ੍ਰੋਗਰਾਮ ਦੇ ਵਿੱਚ ਦੇਖੋ ਜੀ ਸਾਨੂੰ ਐਂ ਕਹਿੰਦੇ ਆ, ਸਾਨੂੰ ਉਹ ਕਹਿੰਦੇ ਆ। ਹੁਣ ਕਿਸੇ ਬਿਲਕੁਲ ਹੀ ਹੱਡ ਪੈਰ ਜਿਹਦੇ ਬੰਦੇ ਦੇ ਤੋੜੇ ਪਏ ਆ, ਉਹਦੇ ਕੋਲੇ ਜਾ ਕੇ ਉਹਦੇ ਜ਼ਖਮ ਵਾਲੇ ਥਾਂ ਤੇ ਲੂਣ ਪਾ ਕੇ ਭੱਜ ਜਾਵੇ, ਤੇ ਜਦੋਂ ਉਹ ਬੰਦਾ ਅੱਕਿਆ ਥੱਕਿਆ ਹੋਇਆ ਅਪ ਸ਼ਬਦ ਵਰਤੇ, ਤੇ ਫਿਰ ਦੂਜੇ ਦਿਨ ਉਹ ਕਹਿੰਦਾ ਫਿਰ ਇਹ ਫਲਾਨੇ ਨੇ ਮੈਨੂੰ ਬਹੁਤ ਗਾਲਾਂ ਕੱਢੀਆਂ, ਆਪਦਾ ਨਹੀਂ ਦੱਸਣਾ ਅਸੀਂ ਲੂਣ ਪਾਉਂਦੇ। ਕੌਮ ਦੇ ਜ਼ਖਮਾਂ ਦੇ ਉੱਤੇ ਲੂਣ ਪਾਉਣ ਵਾਲੇ, ਕੌਮ ਨੂੰ ਜਲੀਲ ਕਰਨ ਵਾਲੇ, ਭਾਰਤੀ ਹਕੂਮਤੀ ਤੰਤਰ ਦੀ ਡੁਗਡੁਗੀ ਖੜਕਾਉਣ ਵਾਲੇ ਇਹ ਲੋਕ ਇਹ ਸਮਝਦੇ ਆ ਕਿ ਅਸੀਂ ਸਿੱਖ ਹਾਂ, ਸਾਨੂੰ ਸਿੱਖੀ ਦਾ ਪਤਾ, ਬਾਕੀ ਦਾ ਕਿਸੇ ਨੂੰ ਪਤਾ ਹੀ ਨਹੀਂ। ਇਸ ਮਾਹੌਲ ਦੇ ਵਿੱਚ ਜਦੋਂ ਇੰਡੀਅਨ ਸਟੇਟ ਸਿਸਟਮ ਦੇ ਇਹ ਪਾਲੇ ਹੋਏ ਫੀਲੇ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸੋਸ਼ਲ ਮੀਡੀਆ ਤੇ ਦੂਜੇ ਚੈਨਲਾਂ ਤੇ ਭਾਰਤੀ ਮੀਡੀਆ ਦੇ ਰਾਹੀਂ ਲੱਗੇ ਰਹਿੰਦੇ ਆ, ਉਸ ਮਾਹੌਲ ਦੇ ਵਿੱਚ ਅੱਜ ਕਿੰਨੇ ਕੁ ਲੋਕਾਂ ਨੂੰ ਇਤਿਹਾਸ ਦੇ ਸਿੱਖ ਫਲਸਫੇ ਦੇ ਬਾਰੇ ਪਤਾ ਹੋ ਸਕਦਾ? ਅੱਜ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਨਾਲ ਸੰਬੰਧਿਤ ਅੱਜ ਦਾ ਦਿਨ ਸੋਸ਼ਲ ਮੀਡੀਆ ਦੇ ਕਰਕੇ ਬਹੁਤ ਸਾਰੇ ਸਿੱਖ ਨੌਜਵਾਨ ਬੱਚਿਆਂ ਦੀ ਇਸ ਖੂਬਸੂਰਤੀ ਨੂੰ ਮੈਂ ਸਲਾਮ ਕਰਦਾ ਕਿ ਉਹ ਇਹੋ ਜਿਹੀਆਂ ਗੱਲਾਂ ਮੌਕੇ ਸਿਰ ਕਰਦੇ ਰਹਿੰਦੇ ਆ ਕਿ ਕਿਵੇਂ ਅੱਜ ਦੇ ਦਿਨ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਿਹੜਾ ਹੈ, ਜਿਹੜਾ ਸੁਲਤਾਨ ਉਲ ਕੌਮ ਦੀ ਉਪਾਧੀ ਨਾਲ ਨਵਾਜਿਆ ਗਿਆ ਸੀ, ਜਿਹੜਾ ਕਪੂਰਥਲਾ ਰਿਆਸਤ ਦਾ ਸੰਸਥਾਪਕ ਰਿਹਾ, ਜਿਹਦੀ ਪਰਵਰਿਸ਼ ਜਿਹੜੀ ਆ ਉਹ ਗੁਰੂ ਕੇ ਮਹਿਲ ਮਾਤਾ ਸੁੰਦਰ ਕੌਰ ਜੀ ਨੇ ਕੀਤੀ ਹੋਵੇ, ਅੱਜ ਦੇ ਦਿਨ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ ਸੀ। ਤੇ ਕਾਹਨੂੰਵਾਨ ਦਾ ਜਿਹੜਾ ਛੰਭ ਹੈ, ਉੱਥੇ ਛੋਟੇ ਘੱਲੂ ਘਾਰੇ ਮੌਕੇ ਜੋ ਇਹਨਾਂ ਨੇ ਜੌਹਰ ਦਿਖਾਏ, ਤੇ ਜੋ ਆਹਲੂਵਾਲੀਆ ਮਿਸਲ ਦੇ ਜਥੇਦਾਰ ਹੋਣ ਦੇ ਨਾਤੇ ਜਿਵੇਂ ਇਹਨਾਂ ਨੇ ਦਲ ਖਾਲਸਾ ਦੇ ਵਿੱਚ ਸਤਿਕਾਰ ਖੱਟਿਆ, ਤੇ ਜਿਹੜਾ 1761 ਦੇ ਵਿੱਚ ਜਦੋਂ ਅਬਦਾਲੀ ਤੇ ਪਾਣੀਪਤ, ਅਬਦਾਲੀ ਤੇ ਮਰਹਟਿਆਂ ਦੀ ਪਾਣੀਪਤ ਦੇ ਵਿੱਚ ਲੜਾਈ ਹੋਈ ਹੈ ਨਾ, ਉੱਥੋਂ ਜਦੋਂ ਅਬਦਾਲੀ ਬਹੁਤ ਸਾਰਾ ਮਾਲ ਮੱਤਾ ਲੁੱਟ ਕੇ ਤੇ ਹਜ਼ਾਰਾਂ ਔਰਤਾਂ ਨੂੰ ਉਤੋਂ ਬੰਦੀ ਬਣਾ ਕੇ ਭਾਰਤ ਦੀਆਂ ਨੂੰ ਚੱਲਿਆ ਸੀ, ਤਾਂ ਜਿਹੜਾ ਥਾਂ ਥਾਂ ਦੇ ਉੱਤੇ ਦਲ ਖਾਲਸਾ ਦੇ ਸਾਰੇ ਸਿੰਘਾਂ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਂਡ ਹੇਠ ਉਹਨਾਂ ਬੀਬੀਆਂ ਨੂੰ ਮੁਕਤ ਕਰਾਇਆ, ਘਰੋਂ ਘਰੀ ਉੱਪੜਦਾ ਕੀਤਾ। ਉਹ ਇਤਿਹਾਸ ਜਿਹੜਾ ਹੈ ਅੱਜ ਜੇ ਸਾਡੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਨਹੀਂ ਸੁਣਾਇਆ ਗਿਆ, ਤਾਂ ਉਹਦਾ ਕਾਰਨ ਇਹੀ ਆ ਕਿ ਭਾਰਤ ਦੇ ਵਿੱਚ ਰਹਿੰਦਿਆਂ ਹੋਣ ਕਰਕੇ ਸਾਡੀ ਕੌਮ ਦਾ ਨੈਰੇਟਿਵ ਬਦਲਿਆ ਜਾ ਰਿਹਾ। ਸਾਡੇ ਸਾਰੇ ਅਸਥਾਨਾਂ ਦੇ ਉੱਤੇ ਸਾਡੇ ਸਭ ਜਿਹੜੇ ਅਹਿਮ ਸਰੋਤ ਨੇ, ਉੱਥੇ ਹਿੰਦੂਤਵਾ ਦਿਨੋ ਦਿਨ, ਹਿੰਦੂ ਹਕੂਮਤ ਦਿਨੋ ਦਿਨ ਕਾਬਜ ਹੁੰਦੀ ਜਾ ਰਹੀ। ਉਹਨਾਂ ਗ੍ਰੰਥੀਆਂ ਨੂੰ, ਪ੍ਰਧਾਨਾਂ ਨੂੰ, ਨੀਲੀ ਪੱਗ ਵਾਲੇ ਅਕਾਲੀਆਂ ਨੂੰ ਇਹ ਡਰ ਲੱਗਿਆ ਰਹਿੰਦਾ ਵੀ ਜੇ ਅਸੀਂ ਜੱਸਾ ਸਿੰਘ ਆਹਲੂਵਾਲੀਏ ਦੀ ਗੱਲ ਕਰਾਂਗੇ, ਕਿਤੇ ਰਾਜ ਕਰੇਗਾ ਖਾਲਸਾ ਤੋਂ ਖਾਲਿਸਤਾਨ ਤੱਕ ਗੱਲ ਨਾ ਚਲੀ ਜਾਵੇ ਤੇ ਐਵੇਂ ਬਿਪਤਾ ਨੂੰ ਫੜੇ ਜਾਵਾਂਗੇ। ਇਹ ਆ ਜਿਹੜੀ ਬੀਬੀ ਮਨਵੀਰ ਕੌਰ ਵਰਗੇ ਨੇ ਇਹ ਨੈਰੇਟਿਵ ਸਿਰਜ ਕੇ ਰੱਖਦੇ। ਤੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਜਿਹਨੂੰ ਸੁਲਤਾਨ ਉਲ ਕੌਮ ਦਾ ਜਿਹੜਾ ਖਿਤਾਬ ਆ ਉਹ ਮਿਲਿਆ, ਉਹ ਵੱਡੇ ਘੱਲੂਘਾਰੇ, ਛੋਟੇ ਘੱਲੂਘਾਰੇ ਤੇ ਹੋਰ ਬਹੁਤ ਅਹਿਮ ਜਿਹੜੇ ਨੇ, ਉਹਨਾਂ ਦੇ ਵੇਲਿਆਂ ਦੇ ਵਿੱਚ ਹੀ ਜਿਹੜੀ ਅਬਦਾਲੀ ਨਾਲ ਇੱਕ ਬੜੀ ਫੈਸਲਾਕੁੰਨ ਜੰਗ
ਜਿਹਦੇ ਵਿੱਚ ਕਾਜੀ ਨੂਰ ਮੁਹੰਮਦ ਗੁੰਜਾਬੇ ਦਾ ਜਿਹੜਾ ਪੀਰ ਸੀ ਉਹਨੂੰ ਉਹ ਨਾਲ ਲੈ ਕੇ ਆਇਆ ਸੀ, ਤਾਂ ਕਿ ਉਹ ਲਿਖ ਸਕੇ ਕਿ ਕਿਵੇਂ ਅਸੀਂ ਸਿੱਖਾਂ ਦੇ ਉੱਤੇ ਜ਼ੁਲਮ ਕੀਤੇ। ਪਰ ਕੰਮ ਹੋ ਗਿਆ ਉਲਟਾ। ਜਿਹੜਾ ਉਹਨੇ ਜੰਗਨਾਮਾ ਲਿਖਿਆ ਉਹਦੇ ਵਿੱਚ ਕਾਜੀ ਨੂਰ ਮੁਹੰਮਦ ਨੂੰ ਇੱਕ ਆਪਦਾ 16ਵਾਂ ਅਧਿਆਏ ਪੂਰਾ ਸਿੱਖਾਂ ਦੇ ਬਾਰੇ ਲਿਖਣਾ ਪੈ ਗਿਆ, ਸਾਡੇ ਬਜ਼ੁਰਗਾਂ ਦੀਆਂ ਸਿਫਤਾਂ ਲਿਖੀਆਂ। ਇੱਕ ਪਾਸੇ ਦੁਨੀਆ ਭਰ ਦੇ ਜਿਹੜੇ ਸਾਡੇ ਦੋਖੀ ਤੇ ਵਿਰੋਧੀ ਰਹੇ ਲੋਕ ਨੇ ਉਹ ਵੀ ਸਿਫਤਾਂ ਕਰਦੇ ਆ, ਚਾਹੇ ਉਹ ਕਾਜੀ ਨੂਰ ਮੁਹੰਮਦ ਗੁੰਜਾਬੇ ਵਾਲਾ ਸੀ, ਚਾਹੇ ਆ ਬੇਦ ਮਰਵਾਹਾ ਸੀ ਪਿੱਛੇ ਜੇ ਜਦੋਂ ਭਾਈ ਜਿੰਦੇ ਸੁੱਖੇ ਦੇ ਬਾਰੇ ਉਹਨੇ ਇੱਕ ਕਿਤਾਬ ਅਨਸਿਵਲ ਵਾਰ ਲਿਖੀ ਆ, ਉਹ 'ਚ ਲਿਖਿਆ ਵੀ ਕਿਹੋ ਜਿਹੇ ਸੀ ਸਿੱਖ ਯੋਧੇ। ਤੁਸੀਂ ਕਿਤੇ ਬੁਲਟ ਫਾਰ ਬੁਲਟ ਪੜ੍ਹ ਲਓ, ਡੀਜੀਪੀ ਸੀ ਸਾਡੇ ਨਾਲ ਲੜਨ ਆਇਆ ਸੀ, ਸਾਡੀ ਕੌਮ ਦਾ ਘਾਣ ਕਰਨ ਆਇਆ ਸੀ ਇੰਡੀਆ ਵੱਲੋਂ, ਉਹਨੇ ਵੀ ਸਿਫਤਾਂ ਕੀਤੀਆਂ ਵੀ ਐਵੇਂ ਨਹੀਂ ਸੀ ਬੰਦੇ। ਇੱਥੋਂ ਤੱਕ ਕਿ ਸਾਡੇ ਧਾਰਮਿਕ ਫਲਸਫੇ ਦੇ ਬਾਰੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਦੁਨੀਆ ਭਰ ਦੇ ਜਿਹੜੇ ਫਲਸਫਰ ਨੇ ਉਹ ਸਿਫਤਾਂ ਕਰਦੇ ਆ ਸਿੱਖ ਸਿਧਾਂਤ ਦੀ, ਸਿੱਖ ਇਤਿਹਾਸ ਦੀ। ਆ ਜਿਹੜਾ ਮੌਜੂਦਾ ਸਾਡਾ ਸੰਘਰਸ਼ ਆ ਇਹਨੂੰ ਜਸਟੀਫਾਈ ਕਰਦੇ ਆ ਬਹੁਤ ਵੱਡੇ ਵੱਡੇ ਲੋਕ। ਇੱਕ ਰਾਮ ਨਾਰਾਇਣ ਕੁਮਾਰ ਹੋਇਆ ਹੈ, ਉਹਦੀ ਕਿਤਾਬ ਆ ਦਾ ਸਿੱਖ ਅਨਰੈਸਟ ਐਂਡ ਦਾ ਇੰਡੀਅਨ ਸਟੇਟ, ਜਾਂ ਇੱਕ ਹੋਰ ਸੀ ਦਾ ਸਿੱਖ ਸਟਰਗਲ। ਇਹ ਕਿਤਾਬਾਂ ਜਦੋਂ ਪੜ੍ਹਦੇ ਆ ਤਾਂ ਸਾਡਾ ਕੇਸ ਪੇਸ਼ ਕੀਤਾ, ਬਾਅਦ ਵਿੱਚ ਭਾਵੇਂ ਰਾਮ ਨਾਰਾਇਣ ਕੁਮਾਰ ਬਾਰੇ ਕਈ ਗੱਲਾਂ ਚੱਲੀਆਂ, ਪਰ ਇਹ ਕਿਤਾਬਾਂ ਜਦੋਂ ਅਸੀਂ ਪੜ੍ਹਦੇ ਆ ਤਾਂ ਗੈਰ ਸਿੱਖ ਸੀ, ਉਹ ਸਾਡੇ ਵਿੱਚੋਂ ਤਾਂ ਹੈ ਨਹੀਂ ਸੀ। ਤੇ ਉਸ ਬੰਦੇ ਨੇ ਵੀ ਮੰਨਿਆ ਕਿ ਸਿੱਖ ਬਿਲਕੁਲ ਜਾਇਜ਼ ਤੇ ਸੱਚੀ ਲੜਾਈ ਲੜਦੇ। ਸਿੱਖ ਸੰਘਰਸ਼ ਬਾਰੇ ਬੇਦ ਮਰਵਾਹੇ ਦੀਆਂ ਤੇ ਬੁਲਟ ਫਾਰ ਬੁਲਟ ਵਿੱਚ ਵੈਰੋ ਦੀ ਗਵਾਹੀ ਪਈ ਆ, ਤੇ ਬੀਬੀ ਉੱਠ ਕੇ ਹੋਰ ਹੀ ਮੱਤਾ ਦੇਣ ਲੱਗੀ ਹੋਈ ਸਿੱਖਾਂ ਤਾਕਰੀ ਨਹੀਂ, ਸਿੱਖ ਤਾਂ ਉਹੀ ਕਰਦੇ ਫਿਰਦੇ। ਸਿੱਖ ਆਪਦੇ ਹੱਕਾਂ ਲਈ ਲੜਦੇ ਆ, ਤੇ ਜਦੋਂ ਸਿੱਖ ਆਪਦੇ ਹੱਕਾਂ ਲਈ ਲੜਦੇ ਆ ਤਾਂ ਇਹਨਾਂ ਨੂੰ ਘੇਰਨ ਵਾਲੀਆਂ ਸਾਜ਼ਿਸ਼ਾਂ ਜਿਹੜੀਆਂ ਨੇ ਉਹਨਾਂ ਨੂੰ ਸਮਝਣ ਦੀ ਲੋੜ। ਅਮਰੀਕਾ ਦੇ ਵਿੱਚ ਇੱਕ ਪ੍ਰੋਟੈਸਟ ਇੱਕ ਅੱਧੇ ਦਿਨ ਚ ਹੋਇਆ ਹੈ, ਜਿੱਥੇ ਉਹਨਾਂ ਨੇ ਕੁਝ ਬੰਦੇ ਇਕੱਠੇ ਕਰਕੇ ਇਹ ਉੱਥੇ ਦਹਾਈ ਦੇਣੀ ਚਾਹੀ ਕਿ ਪੰਜਾਬ ਦੇ ਵਿੱਚ ਸਿੱਖਾਂ ਵੱਲੋਂ ਬੜਾ ਜ਼ੁਲਮ ਹੋ ਰਿਹਾ ਈਸਾਈਆਂ ਉੱਤੇ। ਹੁਣ ਇੱਥੇ ਗ੍ਰਾਮ ਸਟੇਂਜ ਨੂੰ ਉਹਦੇ ਬੱਚਿਆਂ ਸਮੇਤ ਅੱਗ ਲਾ ਕੇ ਸਾੜਤਾ ਸੀ। ਉਦੋਂ ਤਾਂ ਅਸੀਂ ਪ੍ਰੋਟੈਸਟ ਜਿਹਾ ਦੇਖਿਆ ਨਹੀਂ ਕੋਈ ਇਹਨਾਂ ਦਾ। ਪੰਜਾਬ ਦੇ ਵਿੱਚ ਇੱਕ ਵੀ ਸਿੱਖ ਨੇ ਕਿਸੇ ਈਸਾਈ ਨੂੰ ਖੰਗੂਰਾ ਤੱਕ ਨਹੀਂ ਮਾਰਿਆ, ਹੁਣ ਉੱਚੀ ਨਹੀਂ ਬੋਲਿਆ, ਹੁਣ ਕਿਸੇ ਬੀਬੀ ਜਿਹੜੀ ਈਸਾਈਆਂ ਦੀ ਬੀਬੀ ਹੋਵੇ ਉਹਦੇ ਬਾਰੇ ਕੋਈ ਮਾੜੀ ਚੰਗੀ ਗੱਲ ਨਹੀਂ ਕਹੀ ਹੋਣੀ। ਸਾਰੇ ਭਾਰਤ ਵਿੱਚ ਇਹਨਾਂ ਦੇ ਉੱਤੇ ਜ਼ੁਲਮ ਹੋਏ, ਰੇਪ ਹੋਏ, ਚਰਚ ਨੂੰ ਅੱਗਾਂ ਲਾਈਆਂ ਗਈਆਂ, ਬਹੁਤ ਮਾੜਾ ਹੋਇਆ। ਉਹਨਾਂ ਨਾਲ ਤਾਂ ਜੱਫੀਆਂ ਪਾਈ ਫਿਰਦੇ, ਉਹਨਾਂ ਨਾਲ ਤਾਂ ਯਾਰੀਆਂ ਲੱਗੀਆਂ ਨੇ। ਅੱਜ ਇਹ ਚਰਚਾ ਪੂਰੇ ਜੋਬਨ ਤੇ ਹੈ ਕਿ ਕਿਵੇਂ ਈਸਾਈਆਂ ਨੇ RSS ਨਾਲ ਮਿਲ ਕੇ ਇੱਕ ਨਵੀਂ ਐਸੋਸੀਏਸ਼ਨ ਬਣਾਈ ਆ, ਸੇਵ ਅਵਰ ਨੇਸ਼ਨ ਇੰਡੀਆ। ਤੋਂ ਇਹ ਜਿਹੜਾ ਸਾਰੇ ਭਾਰਤ ਦੇ ਵਿੱਚ RSS ਦੇ ਹਿੰਦੂ ਕੱਟੜਪੰਥੀਆਂ ਤੋਂ ਛਿੱਤਰ ਖਾਣ ਵਾਲੇ ਈਸਾਈਆਂ ਨੇ ਹੁਣ RSS ਨਾਲ ਮੇਲਜੋਲ ਕਰਕੇ ਸੇਵ ਅਵਰ ਨੇਸ਼ਨ ਇੰਡੀਆ ਬਣਾਇਆ। ਇਹ ਤੋਂ ਸਾਫ਼ ਜ਼ਾਹਿਰ ਆ ਕਿ ਪੰਜਾਬ ਦੇ ਵਿੱਚ ਜੇਕਰ ਕਿਸੇ ਸਿੱਖਾਂ ਦੇ ਨਿਆਣੇ ਨੂੰ ਉਹਦਾ ਕੋਈ ਯਾਰ ਦੋਸਤ ਕੋਈ ਬਾਹਰੋਂ 4 ਪੈਸੇ ਭੇਜ ਦੇਵੇ ਵੀ ਯਾਰ ਆਪਣੇ ਗੁਰੂ ਕੇ ਲੰਗਰ 'ਚ ਮੇਰੇ ਵੱਲੋਂ ਵੀ ਆ ਸੇਵਾ ਪਾ ਲਈ, ਜਿਵੇਂ ਕਿਸਾਨ ਸੰਘਰਸ਼ ਮੌਕੇ ਜਿਹੜੇ ਕੈਨੇਡਾ ਅਮਰੀਕਾ ਤੋਂ ਸਾਡੇ ਬੱਚੇ, ਸਾਡੀ ਕੌਮ ਦੇ ਭੈਣ ਭਰਾ ਉੱਥੇ ਗਏ ਨੇ, ਉਹਨਾਂ ਨੇ ਜੇ ਮਾਇਆ ਭੇਜੀ, ਦਸਵੰਧ ਕੱਢਿਆ, ਸਾਡੀ ਕੌਮ ਦੀ, ਸਾਡੇ ਧਰਮ ਦੀ ਮਰਿਆਦਾ ਵਾ ਵੀ ਚਲੋ ਸਾਡਾ ਭਾਈਚਾਰਾ ਉੱਥੇ ਅੰਦੋਲਨ ਚੱਲ ਰਿਹਾ, ਤਾਂ ਸਾਰਿਆਂ ਨੂੰ NIA ਦੇ ਸਾਹਮਣ ਆ ਗਏ ਵੀ ਦੱਸੋ ਜੀ ਤੁਹਾਨੂੰ $200 ਕਾਹਤੋਂ ਭੇਜੇ, ਤੁਹਾਨੂੰ $700 ਕਾਹਤੋਂ ਭੇਜੇ, ਕਿਹਨੇ ਭੇਜੇ, ਸਾਨੂੰ ਹਿਸਾਬ ਦਿਓ, ਤੁਸੀਂ ਕਿੱਥੇ ਕਰ। ਸਾਡੇ ਤਾਂ ਲੰਗਰਾਂ ਲਈ ਵੀ ਸਾਤੋਂ ਲੇਖਾ ਮੰਗ ਲੈਂਦੇ ਆ NIA ਵਾਲੇ। ਤੇ ਜਿਹੜੇ ਆਹ ਈਸਾਈ ਨੇ ਇਹਨਾਂ ਦੇ ਕਰੋੜਾਂ ਰੁਪਏ ਆਉਂਦੇ ਆ। ਪਿੱਛੇ ਜੇ 6.6 ਕਰੋੜ ਦਾ ਇੱਕ ਕੋਈ ਐਂਥਨੀ ਸੀ ਪਾਦਰੀ ਆਪਣੇ ਜਲੰਧਰ ਦਾ, ਉਹਦਾ ਰੌਲਾ ਪਿਆ ਕਿ ਉਹਦਾ ਕਪੜਾ ਹੋ ਗਿਆ ਜੀ, ਉਹ ਫਲਾਨਾ ਖੋਹ ਕੇ ਲੈ ਗਿਆ, ਫਲਾਨਾ ਫੜ ਲਿਆ, ਕਾਫੀ ਰੌਲਾ ਰੱਪਾ ਪਿਆ, ਗੂਗਲ ਤੇ ਸਰਚ ਮਾਰ ਕੇ ਲੱਭਿਆ ਜਾ ਸਕਦਾ। ਔਰ 6 ਕਰੋੜ ਨਹੀਂ, 6.6 ਕਰੋੜ, ਉਹ ਤਾਂ ਇੱਕ ਵਾਰ ਜੇ ਪਤਾ ਨਹੀਂ ਕਿੰਨੇ ਅਰਬਾਂ ਖਰਬਾਂ ਰੁਪਏ ਪਿਛਲੇ 30 ਸਾਲ ਜਿੱਥੇ ਲਿਆ ਕੇ ਇਹਨਾਂ ਨੇ ਖਰਚੇ। ਅੱਜ ਤੱਕ ਆਪਾਂ ਸੁਣਿਆ ਕਦੇ ਵੀ ਜਿਹੜੇ ਈਸਾਈ ਕੰਮ ਕਰਦੇ ਆ ਪੰਜਾਬ 'ਚ ਇਹਨਾਂ ਨੂੰ NIA ਨੇ ਸੱਦਿਆ? ਸਾਰੇ ਭਾਰਤ ਵਿੱਚ
ਛਿੱਤਰ ਫਿਰਦਾ ਸੀ ਜਦੋਂ ਇਹਨਾਂ ਈਸਾਈਆਂ ਦੇ ਪੰਜਾਬ ਦੇ ਵਿੱਚ, ਜਿਹੜੇ ਇਹਨਾਂ ਈਸਾਈਆਂ ਨੂੰ ਕਦੇ ਕਿਸੇ ਹਿੰਦੂ ਨੇ ਖੰਗੂਰਾ ਕਿਉਂ ਨਹੀਂ ਮਾਰਿਆ? ਕਿਉਂਕਿ ਇਹਨਾਂ ਨੇ ਇਹ ਕਿਹਾ ਵੀ ਜਿਹੜੇ ਪੰਜਾਬ ਦੇ ਵਿੱਚ ਸਿੱਖ ਨੇ, ਇਹਨਾਂ ਵਿੱਚ ਬਹੁਤ ਵੱਡੀ ਗਿਣਤੀ ਉਹਨਾਂ ਦੀ ਆ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਸਾਜੇ ਨਵਾਜੇ ਹੋਏ ਇਸ ਪੰਥ ਦਾ ਹਿੱਸਾ ਬਣੇ ਨੇ, ਤੇ ਉਹ ਦਲਿਤ ਜਾਂ ਬ੍ਰਾਹਮਣਵਾਦ ਦੇ ਸਤਾਏ ਹੋਏ ਲੋਕ ਸੀ। ਹੁਣ ਇਹਨਾਂ ਨੇ ਦੁਬਾਰਾ ਹਿੰਦੂ ਤਾਂ ਬਣਨਾ ਨਹੀਂ, ਇਹਨਾਂ ਨੂੰ ਈਸਾਈ ਬਣਾਓ। ਫਿਰ ਇਹ ਜਿਹੜੇ ਦਲਿਤਾਂ ਵਿੱਚੋਂ ਸਿੱਖ ਸਜੇ ਸੀ, ਇਹਨਾਂ ਦਲਿਤਾਂ ਨੂੰ ਦੁਬਾਰਾ ਸਿੱਖ ਤੋਂ ਈਸਾਈ ਬਣਾ ਕੇ ਫਿਰ ਸਿੱਖਾਂ ਨਾਲ ਲੜਾਈ ਕਰਾਓ। ਇਸ ਵੇਲੇ ਜਿਹੜੇ ਨਕਲੀ ਈਸਾਈ ਪਾਸਟਰ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਪੱਟ ਰਹੇ ਨੇ, ਧਰਮ ਤੋਂ ਬਾਗੀ ਕਰ ਰਹੇ ਨੇ, ਉਹਨਾਂ ਬਾਰੇ ਮੈਂ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਵੀ ਜੇਕਰ ਕੋਈ ਪੰਡਤਾਂ ਦਾ ਮੁੰਡਾ ਸਿਰ ਤੇ ਲਾਇਆ ਹੋਵੇ, ਤਿਲਕ ਜਨੇਊ ਪਾਇਆ ਹੋਵੇ, ਤੇ ਹੋਰ ਸਾਰਾ ਜਿਹੜਾ ਉਹਨਾਂ ਦਾ ਮਰਿਆਦਾ ਧਰਮ ਦੀ ਸਨਾਤਨੀ ਦੀ, ਉਹ ਸਾਰਾ ਕੁਝ ਕਰਕੇ ਆ ਜਾਵੇ ਆਪਣੇ ਕੋਲ ਵੀ ਮੈਨੂੰ ਅੰਮ੍ਰਿਤ ਛਕਾਓ, ਤਾਂ ਉੱਥੇ ਬੈਠਾ ਹਰੇਕ ਸਿੱਖ ਕਹੂਗਾ ਵੀ ਤੇਰਾ ਬਾਣਾ, ਤੇਰਾ ਪਹਿਰਾਵਾ ਦੱਸਦਾ ਸਜਣਾ ਤੇਰੇ ਅੰਦਰ ਤੇਰੇ ਧਰਮ ਪ੍ਰਤੀ ਕੁਝ ਹੈ, ਤੂੰ ਆਪਦੇ ਧਰਮ ਵਿੱਚ ਪਰਪੱਕ ਰਹੋ। ਇਹ ਚੰਗੀ ਗੱਲ ਹੋਏਗੀ ਜੇ ਤੂੰ ਆਪਦੇ ਧਰਮ 'ਚ ਪਰਪੱਕ। ਇਵੇਂ ਹੀ ਜੇਕਰ ਕੋਈ ਮੁਸਲਮਾਨ ਜਿਹੜਾ ਹੈ ਉਹਦੇ ਕੋਲ ਚਲੇ ਜਾਵੇ, ਕੋਈ ਈਸਾਈ ਹੋਵੇ, ਉਹਦੇ ਚਰਚ ਜਿਹੜਾ ਗਲ 'ਚ ਪਾਉਂਦੇ ਆ ਕ੍ਰੋਸ ਉਹ ਪਾਇਆ ਹੋਵੇ, ਸਾਰਾ ਸਾਫ਼ ਦਿਖਦਾ ਹੋਵੇ ਵੀ ਇਹਨੂੰ ਈਸਾਈ ਹੋਣ ਦਾ ਫਖਰ ਆ ਵੀ ਮੈਂ ਈਸਾਈ ਈਸਾ ਮਸੀਹ ਨੂੰ ਮੰਨਦਾ, ਮੈਨੂੰ ਲੱਗਦਾ ਵੀ ਉਹ ਜਿਹੜਾ ਮੁਸਲਮਾਨ ਆ ਉਹ ਵੀ ਉਹਨੂੰ ਕਹਿ ਦੂਗਾ ਭਰਾਵਾ ਮੈਂ ਤੈਨੂੰ ਕਲਮਾ ਪੜ੍ਹਾ ਕੇ ਮੈਂ ਕਾਹਨੂੰ ਪਾਪ ਖੱਟਾਂ, ਤੂੰ ਆਪਦੇ ਧਰਮ 'ਚ ਪਰਪੱਕ ਰਹੋ, ਤੇਰਾ ਚਿਹਰਾ ਹੋਰ ਆ, ਤੇਰੀ ਸਾਰਾ ਕੁਝ ਦੱਸਦਾ ਵੀ ਤੂੰ ਇਹ ਏਦਾਂ ਨਾ ਕਰ। ਹਰੇਕ ਧਰਮ ਦਾ ਬੰਦਾ ਦੂਜੇ ਦਾ ਸਤਿਕਾਰ ਕਰੂਗਾ, ਪਰ ਅਸ਼ਕੇ ਜਾਈਏ ਆ ਪੰਜਾਬ ਵਾਲੇ ਈਸਾਈਆਂ ਦੇ, ਇੱਕ ਨਿਹੰਗ ਸਿੰਘ ਆ ਵਿਚਾਰਾ ਗਰੀਬ, ਉਹਨੂੰ ਈਸਾਈ ਬਣਾਇਆ ਜਾ ਰਿਹਾ। ਇੱਕ ਫੋਟੋ ਹੋਰ ਆ ਜਿਹਦੇ ਵਿੱਚ ਉਹ ਪਾ ਕੇ ਈਸਾਈਆਂ ਵਾਲਾ ਜਿਹੜਾ ਪਹਿਰਾਵਾ, ਉਹਦੇ ਸਾਹਮਣੇ ਦੋ ਸਿੱਖ ਬੱਚੇ ਨਿੱਕੇ ਨਿੱਕੇ ਖੜੇ ਆ। ਮਨ ਉਦੋਂ ਰੋਣ ਵਾਲਾ ਹੋ ਜਾਂਦਾ ਜਦੋਂ ਦੇਖਦੇ ਆ ਕਿ ਉਸ ਬੱਚੇ, ਉਹਨਾਂ ਬੱਚਿਆਂ ਨੂੰ ਤਾਂ ਪਤਾ ਵੀ ਨਹੀਂ ਹੋਣਾ ਕਿ ਸਾਡੀ ਸਿੱਖੀ ਛਡਾਈ ਜਾ ਰਹੀ ਹੈ, ਜਿਹੜਾ ਕ੍ਰਾਸ ਜਿਹਾ ਲਾ ਕੇ ਸਾਨੂੰ ਇਹਨਾਂ ਨੇ ਕੁਛ ਕੀਤਾ। ਇਹ ਪਾਪ ਕੀਤਾ ਜਾ ਰਿਹਾ, ਇਹ ਧਰਮ ਨਹੀਂ ਹੈ, ਇਹ ਪੁੰਨ ਨਹੀਂ ਹੈ, ਇਹ ਸਿੱਖਾਂ ਦੇ ਕੋਲੋਂ ਸਿੱਖੀ ਛਡਵਾਉਣ ਦਾ ਤਾਂ ਪਾਪ ਹੈ ਹੀ, ਪਰ ਜਿਵੇਂ ਉਹਨਾਂ ਦੇ ਅੰਦਰ ਧਰਮ ਦੀ ਲੌ ਆ, ਉਹਨਾਂ ਦਾ ਸਿੱਖੀ ਪ੍ਰਤੀ ਪਿਆਰ ਆ, ਤੇ ਉਹਨਾਂ ਨੂੰ ਵਰਗਲਾਇਆ ਜਾ ਰਿਹਾ, ਉਹਨਾਂ ਨੂੰ ਪਤਾ ਵੀ ਨਹੀਂ ਹੈਗਾ ਕਿ ਸਾਡੇ ਨਾਲ ਹੋ ਕੀ ਰਿਹਾ। ਤੇ ਇਹ ਸਾਰੇ ਕਾਸੇ ਦੇ ਖਿਲਾਫ ਪੰਜਾਬ ਦੇ ਪੇਂਡੂ ਖੇਤਰਾਂ ਦੇ ਵਿੱਚ, ਮਾਝੇ ਦੇ ਪੇਂਡੂ ਖੇਤਰਾਂ 'ਚ, ਇਹ ਨੁਕਤਾ ਮੈਂ ਥੋੜਾ ਜਿਹਾ ਸਪਸ਼ਟ ਕਰਨਾ ਚਾਹੁੰਦਾ। ਸਰੋਤੇ ਵੀਰਾਂ ਨੂੰ ਇਸ ਗੱਲ ਦਾ ਖਿਆਲ ਰੱਖਣ ਦੀ ਲੋੜ ਆ ਕਿ ਮਾਝੇ ਤੇ ਦੁਆਬੇ ਵਿੱਚ ਜ਼ਿਆਦਾ ਪ੍ਰੋਬਲਮ ਆ। ਜਦੋਂ ਮੈਂ 1997-98 ਦੇ ਗੇੜ ਤੇ ਨਜ਼ਰ ਮਾਰਦਾ ਤਾਂ ਸਾਡੇ ਪਿੰਡਾਂ 'ਚ, ਮਾਲਵੇ ਦੇ ਪਿੰਡਾਂ 'ਚ, ਮੇਰਾ ਲੁਧਿਆਣੇ ਜ਼ਿਲ੍ਹੇ 'ਚ ਪਿੰਡ ਹੈ, ਸਾਡੇ ਪਿੰਡਾਂ ਦੇ ਵਿੱਚ ਉਦੋਂ ਸਰਸੇ ਵਾਲਿਆਂ ਨੇ ਸਿੱਖਾਂ ਦੀ ਬੜੀ ਦੁਰਗਤੀ, ਬੜੀ ਤੂਤੀ ਬੋਲਦੀ ਸੀ, ਅਕਾਲੀ ਦਲ ਦਾ ਰਾਜ ਸੀ, ਅਗਲੇ ਨਜ਼ਾਰੇ ਲੈਂਦੇ ਸੀ। ਉਹਨਾਂ ਦਿਨਾਂ ਦੇ ਵਿੱਚ ਮੈਂ ਜਦੋਂ ਸਾਡੇ ਜਥੇਬੰਦੀ 'ਚ ਦਲ ਖਾਲਸਾ ਦੇ ਵਿੱਚ ਸਿੰਘਾਂ ਨਾਲ ਗੱਲ ਕਰਨੀ, ਇਹਨਾਂ ਨੂੰ ਸਮਝ ਨਹੀਂ ਸੀ ਲੱਗਦੀ, ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਜਿਹੜੇ ਸਰਸੇ ਵਾਲੇ ਆ ਉਹ ਕੀ ਨੇ, ਕਾਹਦੇ ਕੀ ਕਰਦੇ ਆ, ਕੀ ਨਹੀਂ ਕਰਦੇ। ਜਿਹੜੀ ਗੱਲ ਦਾ ਪਤਾ ਨਾ ਹੋਵੇ ਉਹਦੀ ਪੀੜ ਨਹੀਂ ਸਮਝ ਲੱਗਦੀ। ਤੋਂ ਜਦੋਂ ਕਾਫੀ ਅਰਸੇ ਬਾਅਦ ਉਹਨਾਂ ਦਾ ਰੌਲਾ ਰੱਪਾ ਪਿਆ, ਫਿਰ ਸਾਰੇ ਪੰਥ ਨੇ ਵਿਰੋਧ ਕੀਤਾ, ਤੇ ਉਦੋਂ ਮੈਂ ਇਹਨਾਂ ਨੂੰ ਅੱਜ ਤੱਕ ਵੀ ਕਹਿੰਦਾ ਹੁੰਦਾ ਸਾਡੇ ਲੀਡਰਾਂ ਨੂੰ, ਸਾਡੇ ਆਗੂਆਂ ਨੂੰ, ਕਿ ਆਹੀ ਮੈਂ ਤੁਹਾਨੂੰ ਕਹਿੰਦਾ ਸੀ ਕਿ ਸਿੱਖ ਆਪਣਾ ਬਹੁਤ ਸਤਿਕਾਰ ਕਰਨਗੇ ਜੇਕਰ ਆਪਾਂ ਇਸ ਡੇਰਾਵਾਦ ਦੇ ਖਿਲਾਫ ਜੰਗ ਛੇੜੀਏ। ਲੋਕ ਤਾਂ ਆਸ ਕਰ ਰਹੇ ਆ ਕਿ ਕੋਈ ਆਵੇ ਤੇ ਸਾਡੀ ਬਾਹ ਫੜੇ। ਇਹੀ ਗੱਲ ਅੱਜ ਮਾਝੇ ਦੇ ਪੇਂਡੂ ਖੇਤਰਾਂ ਦੇ ਸਿੱਖਾਂ ਦੀ ਆ, ਜਿੱਥੇ ਨਿਤ ਜਲੀਲ ਹੁੰਦੇ ਆ ਇਹਨਾਂ ਦੇ ਹੱਥੋਂ ਸਾਡੇ ਸਿੱਖ ਭਰਾ। ਕਦੇ ਉਹ ਦੇਗ, ਕਦੇ ਲੰਗਰ ਦੀ, ਕਦੇ ਗੁਰਬਾਣੀ ਦੀ, ਤੇ ਕਦੇ ਗੁਰਦੁਆਰਾ ਸਾਹਿਬ ਦੀ ਬੇਅਦਬੀ ਕਰਦੇ। ਗੁਰਬਾਣੀ ਬਾਰੇ ਕਹਿੰਦੇ ਆ ਇਹ ਸ਼ੈਤਾਨ ਦੀ ਬਾਣੀ, ਗੁਰਦੁਆਰਾ ਸਾਹਿਬਾਨ ਨੂੰ ਕਹਿੰਦੇ ਆ ਸ਼ੈਤਾਨ ਦੇ ਘਰ ਨੇ, ਗੁਰੂ ਸਾਹਿਬ ਨੂੰ ਸ਼ੈਤਾਨ ਦੱਸਦੇ ਆ। ਸਾਡੇ ਦੇਗ ਅਤੇ ਲੰਗਰ ਇਹ ਲੈਣ ਦੀ ਬਜਾਏ ਲੋਕਾਂ ਨੂੰ ਕਹਿੰਦੇ ਆ ਕਿ ਜੇ ਲੈ ਲਏ ਤਾਂ ਐ ਹੋ ਜੂ, ਤੁਹਾਡਾ ਹੋ ਜੂ, ਪਰ ਬੜਾ ਡਰਾਇਆ ਹੋਇਆ ਲੋਕਾਂ ਨੂੰ।
ਹੁਣ ਉਹ ਬੰਦੇ ਪੰਜਾਬ ਦੇ ਵਿੱਚ ਇੱਥੇ ਹਜ਼ਾਰਾਂ ਹਿੰਦੂ ਨੇ ਜਿਹੜੇ ਗੁਰਦੁਆਰੇ ਸਾਹਿਬ ਜਾਂਦੇ ਆ, ਲੰਗਰ ਛਕਦੇ ਆ, ਦੇਗ ਛਕਦੇ ਆ। ਸਾਡਾ ਉਹਨਾਂ ਨਾਲ ਕਿੰਨਾ ਟਕਰਾਅ ਰਿਹਾ, ਪਰ ਉਹਨਾਂ ਨੇ ਕਦੇ ਇੰਨਾ ਨੀਚਤਾ ਵਾਲਾ ਕੰਮ ਨਹੀਂ ਸੀ ਕੀਤਾ ਜਿੰਨਾ ਆਹ ਕਰਦੇ। ਔਰ ਇੱਥੋਂ ਤੱਕ ਕਿ ਜਿਹੜੇ ਪੁਰਾਣੇ ਈਸਾਈ ਨੇ ਜਾਂ ਜਿਹੜੇ ਗੋਰੀ ਨਸਲ ਦੇ ਬੰਦੇ ਦਰਬਾਰ ਸਾਹਿਬ ਆਉਂਦੇ ਆ, ਇੱਥੇ ਹਰ ਰੋਜ਼ ਆਉਂਦੇ ਆ, ਲੰਗਰ ਛਕਦੇ ਹੁੰਦੇ, ਲਾਈਨ 'ਚ ਬੈਠੇ ਹੁੰਦੇ ਨੇ, ਦੇਗ ਵੀ ਛਕਦੇ ਆ। ਕਦੇ ਵੀ ਅਸੀਂ ਕਿਸੇ ਬਾਹਰਲੇ ਮੁਲਕਾਂ ਤੋਂ ਆਏ ਈਸਾਈ ਜਾਂ ਪੰਜਾਬ 'ਚ ਜਾਂ ਭਾਰਤ ਵਿੱਚ ਵਸਦੇ ਹੋਰ ਕਿਸੇ ਈਸਾਈ ਨੂੰ ਦੇਖਿਆ ਵੀ ਉਹ ਸਾਡੇ ਧਰਮ ਦੀ ਇਸ ਤਰ੍ਹਾਂ ਹੇਠੀ ਕਰੇ। ਆ ਜਿਹੜਾ ਨਕਲੀ ਈਸਾਈ ਕਲਚਰ ਜਿਹਾ ਹੁਣ ਪ੍ਰਫੁੱਲਤ ਹੋ ਰਿਹਾ, ਜਿਨ੍ਹਾਂ ਨਾਲ ਪੇਚਾ ਪਿਆ ਹੈ ਸਿੱਖਾਂ ਦਾ, ਉਹਨਾਂ ਨੇ ਸਿੱਖਾਂ ਨੂੰ ਤੇ ਸਿੱਖੀ ਨੂੰ ਬਹੁਤ ਜ਼ਿਆਦਾ ਨੀਵੇਂ ਬੋਲ ਬੋਲੇ ਨੇ, ਨੀਵੇਂ ਐਕਟ ਕੀਤੇ ਨੇ। ਹੁਣ ਇਹਨਾਂ ਤੋਂ ਅੱਕੇ ਹੋਏ ਲੋਕ ਉਡੀਕ ਰਹੇ ਸੀ ਕਿ ਕੋਈ ਗੱਲ ਕੋਈ ਤਾਂ ਬਣੇ। ਬਹੁਤ ਤੰਗ ਬਹੁਤ ਮਾਨਸਿਕ ਸੰਤਾਪ ਭੋਗ ਰਹੇ ਐਨ ਉਸ ਮੌਕੇ ਇੱਕ ਮਾਹੌਲ ਜਿਹਾ ਬਣ ਗਿਆ ਅਮਰਤਪਾਲ ਸਿੰਘ ਦੇ ਆਉਣ ਨਾਲ। ਤੇ ਪਿਛਲੇ 10-15 ਸਾਲਾਂ ਤੋਂ ਇਹਨਾਂ ਦੇ ਹੱਥੋਂ ਸਤਾਏ ਹੋਏ ਸਿੱਖਾਂ ਨੂੰ ਮਸਾਂ ਇੱਕ ਆਸ ਦੀ ਕਿਰਨ ਜੀ ਜਾਪੀ ਸੀ। ਪਰ ਧੰਨਾ ਸਾਡੀ ਕੌਮ, ਕੈਨੇਡਾ ਅਮਰੀਕਾ ਤੇ ਇੱਥੋਂ ਬੈਠੇ ਸਿੱਖਾਂ ਨੇ ਦਹਾਈ ਚੱਕਤੀ। ਸੋਨੀਆ ਮਾਨ ਹੀ ਨਹੀਂ ਮਾਨ ਕਹਿੰਦੀ ਸਾਨੂੰ ਬਾਹਰਲੇ ਮੁਲਕਾਂ ਤੋਂ ਫੜ ਕੇ ਡਿਪੋਰਟ ਕਰ ਦੇਣਗੇ। ਕੌਣ ਡਿਪੋਰਟ ਕਰ ਦੂ? ਮੈਂ ਤਾਂ ਅੱਜ ਤੱਕ ਕਿਸੇ ਹਿੰਦੂ ਨੂੰ ਡਿਪੋਰਟ ਹੁੰਦੇ ਨੂੰ ਸੁਣਿਆ ਨਹੀਂ। ਕਦੇ ਕਿਸੇ ਈਸਾਈ ਨੇ ਬਾਹਰਲੇ ਮੁਲਕ 'ਚ ਕਿਸੇ ਇੰਡੀਅਨ ਨੂੰ ਫੜ ਕੇ ਕਦੇ ਤਾਂ ਕਿਹਾ ਨਹੀਂ ਕਿ ਤੁਹਾਡੇ ਮੁਲਕ ਦੇ ਵਿੱਚ ਸਾਡੇ ਜ਼ੁਲਮ ਹੁੰਦੇ ਆ। ਕਿਹਾ ਤਾਂ ਮੁਸਲਮਾਨਾਂ ਦੇ ਉੱਤੇ ਨਿੱਤ ਅਤਿਆਚਾਰ ਹੁੰਦਾ। ਆ ਪਿੱਛੇ ਜੇ ਜਦੋਂ ਬੀਜੇਪੀ ਦੀ ਇੱਕ ਲੀਡਰ ਨੇ, ਸਪੋਕਸਪਰਸਨ ਨੇ, ਮਾੜੇ ਸ਼ਬਦ ਵਰਤੇ ਹਜ਼ਰਤ ਮੁਹੰਮਦ ਸਾਹਿਬ ਬਾਰੇ, ਉਦੋਂ ਵੀ ਇੱਕ ਹਿਸਾਬ ਜਿਹਦੇ ਨਾਲ ਜਿਹੜੇ ਮੁਸਲਮਾਨ ਮੁਲਕ ਨੇ ਉੱਥੋਂ ਮਾੜਾ ਮੋਟਾ ਜਾਂ ਚੂਚਾ ਜੀ ਉਹਨਾਂ ਨੇ ਕਰਕੇ ਸਾਰਤਾ, ਕੁਛ ਕੀਤਾ ਤਾਂ ਕੁਛ ਨਹੀਂ ਉਹਨਾਂ ਨੇ। ਕੌਣ ਪੰਗਾ ਲੈਂਦਾ ਜੀ ਇੱਥੇ? ਇਹ ਨਹੀਂ ਦੇਖਦੇ ਸਾਡੇ ਦੂਰ ਦਰਾਡੇ ਬੈਠੇ ਹੋਏ ਜਾਂ ਜਿਹੜੇ ਨੈਰੇਟਿਵ ਸਿਰਜਣ ਵਾਲੇ ਲੋਕ ਨੇ ਕਿ ਸ਼ੁਕਰ ਕਰੋ ਕਿ ਅੱਜ ਵੀ ਆਪਣੀ ਕੌਮ ਕੋਲੇ 4 ਸਰੀਰ ਹੈਗੇ, ਅੱਜ ਵੀ ਸਾਡੀ ਜਵਾਨੀ ਕੌਮ ਲਈ ਕੁਛ ਕਰਨ ਗੁਜ਼ਰਨ ਦਾ ਮਾਦਾ ਰੱਖਦੀ ਹੈ। ਹੋਰ ਹੀ ਕਹਾਣੀ ਤੋਰ ਕੇ ਬਹਿ ਗਏ ਕਿ ਹਾਏ ਹਾਏ ਜੀ ਈਸਾਈਆਂ ਤੇ ਜ਼ੁਲਮ ਕਰ ਰਹੇ ਆ। ਇੱਕ ਚਪੇੜ ਤੱਕ ਨਹੀਂ ਵੱਜੀ ਪੰਜਾਬ 'ਚ ਕਿਸੇ ਈਸਾਈ ਦੇ, ਕੋਲ ਦੀ ਖੰਗੂਰਾ ਮਾਰ ਕੇ ਨਹੀਂ ਕੋਈ ਲੰਘਿਆ। ਤੇ ਇਹ ਕਹਿੰਦੇ ਜੀ ਬਹੁਤ ਮਾੜਾ ਵਾਪਰ ਰਿਹਾ। ਇਹਨਾਂ ਦੀ ਜ਼ੁਰਤ ਪਈ ਤਾਂ ਜਿਹੜੇ ਇਹ ਕਰਦੇ ਫਿਰਦੇ ਆ ਡਰਾਮੇਬਾਜ਼ੀਆਂ, ਕਦੇ ਜਲੰਧਰ 'ਚ ਤੇ ਕਦੇ ਅਮਰੀਕਾ 'ਚ, ਕਿਉਂਕਿ ਸਾਡੇ ਭਾਈਚਾਰੇ ਦੇ ਲੋਕਾਂ ਨੇ ਪਹਿਲਾਂ ਹੀ ਹਾਲਦਾਈ ਪਾਤੀ। ਹਾਏ ਹਾਏ ਤੁਹਾਡੀ ਲੜਾਈ ਤਾਂ ਕਹਿੰਦੇ ਦਿੱਲੀ ਨਾਲ, ਤੁਸੀਂ ਇਹਦੇ ਨਾਲ ਕਾਹਤੋਂ ਲੜਦੇ ਆ? ਜੇ ਦਿੱਲੀ ਵਾਲਿਆਂ ਨਾਲ ਪੰਗਾ ਖੜਾ ਕਰ ਲੈਣ ਸਿੱਖ ਫੇਰ ਕਰਨਗੇ। ਨਹੀਂ ਨਹੀਂ, ਤੁਹਾਨੂੰ ਐ ਨਹੀਂ, ਤੁਹਾਨੂੰ ਐ ਚਾਹੀਦਾ ਭਾਈ, ਜੇ ਤੁਸੀਂ ਇੰਨੇ ਹੀ ਸਿਆਣੇ ਹੋ, ਜੇ ਤੁਹਾਨੂੰ ਜ਼ਿਆਦਾ ਸਮਝ ਆ ਫਿਰ ਆਓ ਮੈਦਾਨ ਦੇ ਵਿੱਚ। ਜੇਕਰ ਤਾਂ ਕੋਈ ਬਾਹਰੋਂ ਬੈਠ ਕੇ ਪੰਥ ਦੀ ਗੱਲ ਕਰੇ, ਕਹਿੰਦੇ ਬਾਹਰੋਂ ਬੈਠ ਕੇ ਨਜ਼ਾਰੇ ਲੈਂਦਾ, ਬਾਹਲਾ ਔਖਾ ਇੰਡੀਆ, ਤੈਨੂੰ ਲੱਗੇ ਪਤਾ। ਜੇ ਕੋਈ ਇੱਥੇ ਆ ਜਾਵੇ ਫੇਰ ਕਹਿ ਦਿੰਦੇ ਨਹੀਂ ਨਹੀਂ, ਇਹ ਤਾਂ ਚੱਕਵੀਆਂ ਜਿਹੀਆਂ ਗੱਲਾਂ ਕਰਦਾ, ਤਤੀਆਂ ਜਿਹੀਆਂ ਗੱਲਾਂ ਕਰਦਾ। ਤੇ ਜੇ ਕੋਈ ਠੰਡੀ ਜਿਹੀ ਗੱਲ ਕਰੇ ਫਿਰ ਉਹਨੂੰ ਕਹਿੰਦੇ ਨਹੀਂ ਨਹੀਂ, ਇਹ ਤਾਂ ਰਲ ਕੇ ਚੱਲਦਾ ਹੋਣਾ ਸਰਕਾਰ ਨਾਲ, ਇਹਨੂੰ ਫੜਦੇ ਕਾਹਤੋਂ ਨਹੀਂ? ਤੇ ਜੇਕਰ ਪੁਲਿਸ ਫੜ ਲਵੇ ਫੇਰ ਕਹਿ ਦੇਣਗੇ ਨਹੀਂ ਨਹੀਂ, ਇਹ ਬੜੀ ਹੋ ਜਾਣਾ, ਡਰਾਮਾ ਕਰਦਾ, ਇਹਨੂੰ ਪੁਲਿਸ ਨਾਲ ਰਲ ਕੇ ਇਹ ਤਾਂ ਚੱਲਦੇ। ਹੱਦ ਹੋਈ ਪਈ ਆ। ਬੱਕਰੀ ਜਾਨੋਂ ਗਈ ਤੇ ਖਾਣ ਵਾਲੇ ਨੂੰ ਸਵਾਦ ਨਹੀਂ ਆਇਆ। ਪੰਜਾਬ ਦੇ ਵਿੱਚ ਹਜ਼ਾਰਾਂ ਇਹੋ ਜਿਹੇ ਘਰ ਨੇ ਜਿਨ੍ਹਾਂ ਨੇ ਕੌਮ ਦੇ ਸੰਘਰਸ਼ ਵਿੱਚ ਸੇਵਾ ਕੀਤੀ ਆ। ਉਹਨਾਂ ਨੇ ਕਦੇ ਨਹੀਂ ਇੰਨੀ ਔਖ ਮੰਨੀ ਹੋਣੀ ਜਿੰਨੀ ਹੁਣ ਮੰਨ ਰਹੇ। ਇਸ ਵੇਲੇ ਖਾਲਸੇ ਅਤੇ ਖਾਲਿਸਤਾਨ ਦੇ ਖਿਲਾਫ ਜਿਸ ਤਰੀਕੇ ਦਾ ਮਾਹੌਲ ਸਿਰਜਿਆ ਜਾ ਰਿਹਾ, ਜਿਸ ਤਰੀਕੇ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ, ਜਿਸ ਤਰੀਕੇ ਦੇ ਨਾਲ ਲੋਕ ਮਾਨਸਿਕਤਾ ਨੂੰ ਡਰਾਇਆ ਜਾ ਰਿਹਾ, ਭਰਮਾਇਆ ਜਾ ਰਿਹਾ ਤੇ ਸਿੱਖੀ ਦੀ ਚੜ੍ਹਦੀ ਕਲਾ ਲੋਚਣ ਵਾਲਿਆਂ ਦੇ ਖਿਲਾਫ ਭੁਗਤਾਇਆ ਜਾ ਰਿਹਾ, ਇਸ ਮਾਹੌਲ ਦੇ ਵਿੱਚ ਹੈਰਾਨੀ ਦੀ ਗੱਲ ਆ ਕਿ ਇਹ ਜਿਹੜੇ ਪੜ੍ਹੇ ਲਿਖੇ ਵਿਦਵਾਨ ਤੇ ਭਾਰਤ ਮਾਤਾ ਕੀ ਜੈ ਵਾਲੇ ਸਿੱਖ ਨੇ, ਜਿਹੜੇ ਆਪਦੇ ਆਪ ਨੂੰ ਬੜੇ ਘੈਂਟ ਸਮਝਦੇ ਆ, ਤੁਹਾਡੇ ਨਾਲੋਂ ਤਾਂ ਫਿਰ ਭਾਈ ਉਹ ਜਿਹੜੇ ਅਨਪੜ੍ਹ ਤੇ ਘੱਟ ਪੜ੍ਹੇ ਸਿੱਖ ਸੀ ਸਾਡੇ ਪਿਛਲੀਆਂ ਸਦੀਆਂ 'ਚ, ਘੱਟੋ ਘੱਟ ਦੁਸ਼ਮਣ ਬਾਰੇ ਤਾਂ ਸਪਸ਼ਟ ਰਹਿੰਦੇ ਸੀ ਨਾ। ਉਹਨਾਂ ਨੂੰ ਇਹ ਤਾਂ ਸਪਸ਼ਟ ਸੀਗਾ ਨਾ ਕਿ ਸਾਡੇ ਹਿੱਤ ਸਾਡੇ ਲਈ ਸਭ ਤੋਂ ਪਹਿਲੇ ਆ। ਮੰਗਣਾ ਸੀ ਸਰਬੱਤ ਦਾ ਭਲਾ, ਕਰਨਾ ਵੀ ਆ। ਅਵਲ ਅੱਲਾ ਨੂਰ ਅਪਾਇਆ, ਚੇਤੇ ਰੱਖਣਾ ਸਾਰੀ ਗੱਲ ਸਾਰੀ ਸ੍ਰਿਸ਼ਟੀ ਦੇ ਲਈ ਚੰਗੀ ਸੋਚਣੀ ਹੈ, ਪਰ ਇਹ ਨਹੀਂ ਕਿ ਆਪਦੀ ਕੌਮ ਦੇ ਖਿਲਾਫ ਭੁਗਤਣਾ, ਆਪਦੇ ਹਿੱਤਾਂ ਦੇ ਉਲਟ ਭੁਗਤਣਾ। ਇਸ ਮਾਹੌਲ ਦੇ ਵਿੱਚ ਮੈਂ ਧੰਨ ਮੰਨਦਾ ਉਹਨਾਂ ਸਿੱਖਾਂ ਨੂੰ ਜਿਹੜੇ ਬਿਲਕੁਲ ਉਲਟ ਮਾਹੌਲ ਦੇ ਵਿੱਚ ਪੰਥ ਦੀ ਚੜ੍ਹਦੀ ਕਲਾ ਸੋਚਦੇ ਆ। ਕੱਲ ਨੂੰ 21 ਅਕਤੂਬਰ
ਇੱਥੇ ਅੰਮ੍ਰਿਤਸਰ ਦੇ ਵਿੱਚ ਬੀ ਬਲਾਕ ਸ਼ਹੀਦਗੰਜ ਵਾਲੇ ਗੁਰਦੁਆਰਾ ਸਾਹਿਬ ਦੇ ਵਿੱਚ ਸਿੱਖ ਆਗੂਆਂ ਨੇ ਇੱਕ ਇਕੱਠ ਸੱਦਿਆ। ਜਿਵੇਂ ਪੁਰਾਣੇ ਵੇਲਿਆਂ ਦੇ ਵਿੱਚ ਵਿਸਾਖੀ ਅਤੇ ਦੀਵਾਲੀ ਮੌਕੇ ਸਰਬੱਤ ਖਾਲਸਾ ਮੌਕੇ ਸੰਗਤਾਂ ਜੁੜਦੀਆਂ ਸੀ, ਸਰਬੱਤ ਖਾਲਸਾ ਹੁੰਦਾ ਸੀ, ਉਵੇਂ ਦੀ ਗੱਲ ਮੈਨੂੰ ਲੱਗ ਰਹੀ ਆ। ਤੇ ਨਾਲ ਦੇ ਨਾਲ ਇਹ ਵੀ ਇਤਿਹਾਸ ਚੇਤੇ ਆਉਂਦਾ ਕਿ ਭਾਈ ਮਨੀ ਸਿੰਘ ਜਿਹੜੇ ਸੀ ਉਹਨਾਂ ਨੇ ਵੀ ਇਦਾਂ ਦਾ ਇਕੱਠ ਸੱਦਿਆ ਸੀ, ਪਰ ਜ਼ਕਰੀਆ ਖਾਨ ਨੇ, ਮੁਗਲ ਦਰਬਾਰ ਨੇ ਇਹ ਮਿਥਲਿਆ ਵੀ ਇਹਨਾਂ ਨੂੰ ਇਜਾਜ਼ਤ ਵੀ ਦੇ ਦਿਓ ਤੇ ਇਹਨਾਂ ਨੂੰ ਕਹੋ ਵੀ ਤੁਸੀਂ ਇੰਨੇ 1000 ਰੁਪਈਆ ਸਾਨੂੰ ਦਿਓਗੇ, ਤਵਾਨ ਜਿਹੜਾ ਹੈਗਾ ਉਹ ਭਰੋਗੇ ਤੇ ਨਾਲ ਦੀ ਨਾਲ ਹਮਲਾ ਕਰ ਦਿਆਂਗੇ। ਜਦੋਂ ਇਹ ਗੱਲ ਪਤਾ ਲੱਗੀ ਤਾਂ ਭਾਈ ਮਨੀ ਸਿੰਘ ਨੇ ਉਸ ਮੌਕੇ ਸਿੱਖਾਂ ਨੂੰ ਮਨਾ ਕਰਤਾ ਵੀ ਨਾ ਆਇਓ। ਪੈਸੇ ਇਕੱਠੇ ਹੋਏ ਨਹੀਂ, ਮੁਗਲ ਹਕੂਮਤ ਕਹਿੰਦੇ ਪੈਸੇ ਕੱਢੋ ਤੇ ਭਾਈ ਸਾਹਿਬ ਕਹਿੰਦੇ ਵੀ ਜਦੋਂ ਤੁਸੀਂ ਉਹਨਾਂ ਨੂੰ ਇਕੱਠ ਹੋਣ ਹੀ ਨਹੀਂ ਦਿੱਤਾ, ਤੁਸੀਂ ਮਾਹੌਲ ਹੀ ਬਣਾਤਾ, ਤੁਸੀਂ ਆਪਦਾ ਵਾਅਦਾ ਤੋੜਿਆ, ਕਾਹਦੇ ਪੈਸੇ। ਅਖੀਰ ਕਹਿੰਦੇ ਵੀ ਚਲੋ ਅਸੀਂ ਤੁਹਾਡੀ ਜਾਨ ਬਖਸ਼ ਦਿੰਨੇ ਆ, ਤੁਸੀਂ ਇਸਲਾਮ ਧਾਰਨ ਕਰ ਲਓ। ਤਾਂ ਭਾਈ ਮਨੀ ਸਿੰਘ ਨੇ ਬੰਦ ਕਟਾ ਕੇ ਸ਼ਹਾਦਤ ਤਾਂ ਪ੍ਰਵਾਨ ਕਰ ਲਈ, ਜਿਹਦੇ ਕਰਕੇ ਅੱਜ ਅਰਦਾਸ ਵਿੱਚ ਜ਼ਿਕਰ, ਪਰ ਉਹਨਾਂ ਨੇ ਸਿੱਖੀ ਸਿਦਕ ਨਹੀਂ ਸੀ ਤਿਆਗਿਆ। ਧੰਨ ਸੀ ਉਹ ਗੁਰੂ ਦੇ ਸਿੱਖ, ਧੰਨ ਸੀ ਉਹ ਸਮੇਂ। ਅੱਜ ਜਿਹੜਾ ਮਾਹੌਲ ਆ, ਅੱਜ ਜਿਹੜਾ ਸਮਾਂ, ਉਦੋਂ ਤਾਂ ਸਾਨੂੰ ਮੱਤਾਂ ਹੀ ਪੁੱਠੀਆਂ ਦਿੱਤੀਆਂ ਜਾ ਰਹੀਆਂ ਨੇ। ਕਹਿੰਦੇ ਆਪਦੀ ਕੌਮ ਦੇ ਖਿਲਾਫ ਭੁਗਤੀ ਦਾ, ਉੱਪਰ ਦੀ ਇਹ ਕਹਿੰਦੇ ਜੀ ਤੁਹਾਨੂੰ ਅਕਲ ਨਹੀਂ ਹੈਗੀ, ਤੁਹਾਨੂੰ ਤਾਂ ਮੌਜਾਂ ਬੜੀਆਂ ਮੇਰਾ ਦੇਸ਼ ਮਹਾਨ ਦੇ ਵਿੱਚ, ਕੀ ਨਹੀਂ ਹੈਗਾ ਇੱਥੇ। ਅਲਾਮਾ ਇਕਬਾਲ ਦਾ ਸ਼ੇਰ ਕਹਿ ਕੇ ਮੈਂ ਸਮਾਪਤੀ ਕਰਦਾ। अलामा इकबाल कहते हुंदे सी, मुल्ला को अगर है हिंद में सजदे की इजाजत, मुल्ला को अगर है हिंद में सजदे की इजाजत, नादान ये समझता है इस्लाम है आजाद। मतलब कि इस मुल्ला मलाने नूं धर्म कर्म करन दी खुल्ह ते इन्नी गल दी ने समझी फिरदा इस्लाम आजाद है। यही हाल साडा अकाल पुरख वाहिगुरू दे चरनां च अरदास है कि सानू ਉਹ ਬਖਸ਼, ਉਹ ਜੈ ਬਖਸ਼ ਜਿਹੜੇ ਪੰਥ ਅਤੇ ਪੰਜਾਬ ਲਈ ਲੜਨ ਮਰਨ ਦਾ, ਕੌਮ ਲਈ ਸੋਚਣ ਦਾ ਜਜ਼ਬਾ ਰੱਖਦੇ ਹੋਣ। ਇਹਨਾਂ ਤੋਂ ਬਚਾ ਜਿਹੜੇ ਸਿੱਖੀ ਦੀਆਂ ਜੜ੍ਹਾਂ ਵੱਢਣ ਦੇ ਲਈ ਆਪ ਵੀ ਤਤਪਰ ਨੇ ਤੇ ਲੋਕਾਂ ਨੂੰ ਵੀ ਕਹਿੰਦੇ ਆਓ ਰਲ ਮਿਲ ਕੇ ਸਿੱਖੀ ਦਾ ਭੋਗ ਪਾਈਏ। ਇਹੋ ਜਿਹਿਆਂ ਤੋਂ ਬਚਾ। ਇਹ ਬੇਨਤੀਆਂ ਕਰਦਾ ਹੋਇਆ ਫਤਿਹ ਅੱਜ ਕਰਦਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।